हाँ जी बॉस। हाँ रुकी जी। गल सुन मेरी ध्यान नाल। ओ यार चरण सिंह नहीं मिल रहा, तू एक काम कर, चैंपियन ਨੂੰ ਲੱਭ। नहीं चरण सिंह ਨੂੰ ਲੱਭਣਾ ਹੈ ਕਿ ਚੈਂਪੀਅਨ ਨੂੰ ਲੱਭਣਾ ਹੈ? ओ यार तेरे पंजाबी समझ नहीं आती। चरण सिंह चैंपियन ਨੂੰ ਬਾਹਰ ਘੁਮਾਉਣ ਲੈ ਕੇ ਗਿਆ ਹੋਇਆ ਹੈ। ਚੈਂਪੀਅਨ ਲੱਭ ਗਿਆ ਤਾਂ ਚਰਨ ਸਿੰਘ ਆਪਣੇ ਆਪ ਲੱਭ ਜੂ। ਤੂੰ ਚੈਂਪੀਅਨ ਨੂੰ ਲੱਭ। ਕੀ ਕੰਮ ਲਾਤਾ ਯਾਰ, ਹੁਣ ਦਿਹਾੜੀ ਲਾਵਾਂ ਕਿ ਚੈਂਪੀਅਨ ਨੂੰ ਲੱਭਾਂ? ਚੈਂਪੀਅਨ ਪੁੱਤ ਮੈਂ ਆ ਰਿਹਾ। नहीं जाना मेरी माए मैं ओदे नाल नहीं जाना, नहीं जाना, नहीं जाना मेरी माए मैं ओदे नाल नहीं जाना। Alright, now's the time for छाता रिपोर्ट। well, हमारी छाता रिपोर्ट इस समय हमें ये बता रही है कि बाहर का मौसम कुछ भीगम भागा टाइप्स वाला रहने वाला है। जी हाँ, इस भीगे भागे मौसम में आज का मैक्सिमम टेम्परेचर 15 डिग्री सेल्सियस के करीब रहेगा और मिनिमम 5 डिग्री सेल्सियस। मैं हूं आपका होस्ट गौरव शाह and sign out for now. ਕਿੱਥੇ ਆ ਚੈਂਪੀਅਨ ਪੁੱਤ? चोर में चोर दे दिल दा चोर मैं दे नाल नहीं जाना, नहीं जाना, नहीं जाना मेरी माए मैं दे नाल नहीं जाना। ਓਹ ਤਾਂ ਚੈਂਪੀਅਨ ਜਨਾਬ ਇੱਥੇ ਬੈਠੇ ਨੇ। ਮੈਂ ਸਾਰੇ ਸ਼ਹਿਰ ਦਾ ਗੇੜਾ ਲਾ ਛੱਡਿਆ। ਗੱਲ ਸੁਣੋ ਏ, ਪਿਓ ਕਿੱਥੇ ਤੇਰਾ? ਮੈਨੂੰ ਕੀ ਪਤਾ, ਛੱਲੀ ਦੇ ਕੇ ਗਿਆ ਸੀ, ਕਹਿੰਦਾ ਖਤਮ ਹੋਣ ਤੋਂ ਪਹਿਲਾਂ ਆ ਜਾਏਗਾ। ਹਾਲੇ ਤੱਕ ਤਾਂ ਆਇਆ ਨਹੀਂ। ਆ ਜਿਸ ਹਿਸਾਬ ਨਾਲ ਤੇਰਾ ਪਿਓ ਤੈਨੂੰ ਛੱਲੀਆਂ ਦਾ ਸਟਾਕ ਦੇ ਕੇ ਗਿਆ ਨਾ, ਮੈਨੂੰ ਲੱਗਦਾ ਸਾਲ ਭਰ ਨਹੀਂ ਮੁੱਕਣੀਆਂ। ਕਿਤੇ ਕੈਨੇਡਾ ਤੋਂ ਡਿਪੋਰਟ ਤਾਂ ਨਹੀਂ ਕਰਤਾ? ਹਾਂ ਤੂੰ ਮੇਰੇ ਪਿਓ ਨੂੰ ਛੱਡ, ਆਪ ਤਿਆਰ ਤੇ ਇੰਜ ਹੋ ਕੇ ਆਇਆ ਜਿੱਦਾਂ ਕਾਰ ਡਰਾਈਵਰ ਨਹੀਂ ਇਸ ਫਿਲਮ ਦਾ ਹੀਰੋ ਹੋਵੇ। ਕਿਤੇ ਕਾਰ ਡਰਾਈਵਿੰਗ ਜੌਬ ਤੋਂ ਫਾਇਰ ਤਾਂ ਨਹੀਂ ਹੋ ਗਿਆ? ਇਹ ਤਾਂ ਬੇਇੱਜ਼ਤੀ ਕਰੀ ਜਾ ਰਿਹਾ ਹੈ। ਕਾਕਾ ਜੀ ਖੁੱਲੇ ਚ ਇਹ ਜੀ ਗੱਲ ਨਹੀਂ ਕਰਦੇ ਹੁੰਦੇ। ਨਾਲੇ ਇਸ ਫਿਲਮ ਚ ਨਾ ਸਹੀ ਪਰ ਅਗਲੀ ਫਿਲਮ ਦਾ ਹੀਰੋ ਤਾਂ ਮੈਂ ਹੀ ਹੋਵਾਂਗਾ ਨਾ। ਇਹ ਛੱਡ, ਜੇ ਤੇਰਾ ਪਿਓ ਨਹੀਂ ਲੱਭ ਰਿਹਾ ਤਾਂ ਟੀਵੀ 'ਚ ਟਾਕ ਸ਼ੋ ਕਰਾ ਦਈਏ। ਕੈਨੇਡਾ 'ਚ ਟਾਕ ਸ਼ੋ ਬਹੁਤ ਚੱਲਦੇ ਨੇ। ਨਾ 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 ਨਾ, ਤੂੰ ਕੀ ਚਾਹੁੰਦਾ ਮੇਰੇ ਮਾਂ ਪਿਓ ਦਾ ਤਲਾਕ ਹੋਵੇ? ਹੈ ਟਾਕ ਸ਼ੋ ਤਲਾਕ? ਇਹ ਬਾਸੀ ਦਾ ਸ਼ੋ ਥੋੜੀ ਚੱਲ ਰਿਹਾ। ਉਹ ਕਿਵੇਂ? ਵੈਰੀ ਆਬਵੀਅਸ ਰੌਕੀ ਅੰਕਲ, ਟਾਕ ਸ਼ੋ ਤੋਂ ਬਾਅਦ ਡੈਡੀ ਦੇ 2-4 ਫਾਈਲਾਂ ਹੋਰ ਖੁੱਲ ਜੂ, ਫਿਰ ਡੈਡੀ ਅੰਦਰ ਮੰਮੀ ਬਾਹਰ, ਹੋ ਗਿਆ ਨਾ ਤਲਾਕ। ਸਮਝਿਆ? ਨਹੀਂ ਸਮਝਿਆ? ਆ ਛੱਲੀ ਖਾ, ਮੈਂ ਹੁਣੇ ਆਂਦਾ ਹੂੰ। ਪਰ ਅੰਦਰ ਬਾਹਰ ਸਮਝਿਆ ਨਹੀਂ ਸਮਝਿਆ ਯਾਰ? ਮੈਨੂੰ ਤਾਂ ਸਮਝਾ ਕੇ ਪਰ ਹੁਣ ਬੌਸ ਨੂੰ ਕੌਣ ਸਮਝਾਊ ਯਾਰ? ਬੌਸ ਆਪਣੇ ਆਪ ਸਮਝੂਗਾ ਯਾਰ। ਮੇਰਾ ਤਾਂ ਪੈਟਰੋਲ ਵੀ ਲੱਗਿਆ ਯਾਰ। ਚੈਂਪੀਅਨ ਚੈਂਪੀਅਨ ਹੁਣ ਆਇਆ ਤੂੰ? ਪਿਛਲੇ 1 ਘੰਟੇ ਤੋਂ ਮੈਂ ਤੇਰੀ ਵੇਟ ਕਰਦਾ ਪਿਆ ਵਾਂ। ਉਹ ਸ਼ੁਕਰ ਕਰੋ ਆਇਆ ਤੇ ਹੈ ਨਾ। ਕੰਮ ਦੱਸੋ। 3 ਦਿਨ ਦਾ ਤੂੰ ਕਿੱਥੇ ਮਰਿਆ ਪਿਆ ਸੀ? ਨਾ ਤੂੰ ਬੇਸ ਤੇ ਆਇਆ ਵਾਂ, ਨਾ ਤੂੰ ਕੋਈ ਟੈਕਸੀ ਦਾ ਹਿਸਾਬ ਦਿੱਤਾ। ਲੱਗਦਾ ਤੁਸੀਂ ਆਪਣਾ ਫੋਨ ਨਹੀਂ ਚੈੱਕ ਕਰਦੇ। ਉਹ ਯਾਰ ਚੈੱਕ ਤੇ ਕਰੋ, ਮੈਸੇਜ ਭੇਜਿਆ ਸੀ ਤੁਹਾਨੂੰ, ਛੁੱਟੀ ਅਪਲਾਈ ਕੀਤੀ ਹੈ ਮੈਂ। ਅਪਲਾਈ ਕਰਨ ਦਾ ਮਤਲਬ ਆ ਨਹੀਂ ਛੁੱਟੀ ਮਿਲ ਗਈ ਆ। ਔਰ ਜਦੋਂ ਅਸੀਂ ਮੈਸੇਜ ਕਰਤਾ ਸਮਝੋ ਛੁੱਟੀ ਮਿਲ ਗਈ। ਛੱਡੋ ਬਾਰੇ। ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆ ਲੇਕ ਦੇਖ ਰਹੇ ਹੋ? ਲੇਕ ਇੱਕ ਵਾਰ ਮੇਰੇ ਸਾਲੇ ਦਾ ਵਿਆਹ ਹੋ ਜਾਏ ਬਸ, ਸਗਨ ਪੈਣੇ ਆ ਦਵਾ ਦਬ, ਨਾਲੇ ਮੇਰੀਆਂ ਹੋਣੀਆਂ ਮਿਲਣੀਆਂ। ਉਸ ਤੋਂ ਬਾਅਦ ਲੇਕ ਹਟਾ ਕੇ ਇੱਥੇ ਬਣਾ ਦੇਣਾ ਹੈਗਾ ਮੈਂ ਟੈਕਸੀ ਰੈਂਕ, ਉਹ ਵੀ ਆਪਣਾ ਟੈਕਸੀ ਰੈਂਕ। ਤੇਰਾ ਸਾਲਾ ਉਹ ਮਜਨੂ। ਤੈਨੂੰ ਉੱਥੇ ਸ਼ਗਨ ਨਹੀਂ ਪੈਣੇ, ਤੈਨੂੰ ਪੈਣੇ ਨੇ ਧੱਕੇ। तेरी मां दी, बुगे तेरी मां दी, बुगे तू एक नंबर दा कुत्ता है। No बुगे कुत्ता has 4 legs I have 2 legs कुत्ता has long tail I have no tail बुगे। Don't show me your face again. ਨਾ बुगे ਨਾ, ਤੇਰੀ ਤਾਂ ਮੈਨੂੰ ਬਹੁਤ ਲੋੜ ਹੈ। ਜੇ ਤੂੰ ਰੁੱਸ ਗਈ ਤਾਂ ਮੈਂ ਕੈਨੇਡਾ ਕਿਵੇਂ ਜਾਵਾਂਗਾ? ਮੇਰੇ ਤਾਂ ਸੁਖਨਾ ਬੈਂਡ ਵੀ 4 ਆਏ ਨੇ। ਉਹ ਮੇਰੀ ਤਾਂ ਭੂਆ ਵੀ ਉਰੇ ਰਹਿੰਦੀ ਹੈ बुगे। ਆ ਜਿਹੜੇ ਭਾਈ ਸਾਹਿਬ ਮਾਰ ਖਾ ਰਹੇ ਆ ਨਾ, ਇਹਨਾਂ ਦਾ ਨਾਮ ਹੈ ਮਜਨੂ, ਤੇ ਜਿਹੜੀ ਕੁੜੀ ਇਹਨਾਂ ਦੀ ਸੇਵਾ ਪਾਣੀ ਕਰ ਰਹੀ ਹੈ ਇਹ ਹੈ ਪਰੀ, ਮਜਨੂ ਦੀ ਗਰਲਫ੍ਰੈਂਡ। ਪਰੀ ਅੱਜ ਕੈਨੇਡਾ ਛੱਡ ਕੇ ਪੰਜਾਬ ਇਸ ਕਰਕੇ ਆਈ ਹੈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਮਜਨੂ ਆਪਣਾ ਵਿਆਹ
ਕਿਤੇ ਹੋਰ ਕਰਵਾ ਰਿਹਾ। ਸੌ ਲੱਗੇ ਜੀ ਪਹਾੜੀ ਵਾਲੇ ਬਾਬੇ ਦੀ, ਮੁੰਡਾ ਤਾਂ ਬੜਾ ਹੀ ਸ਼ਰੀਫ ਆ, ਸਾਡੀ ਕੋਰਵੀ ਵਰਗਾ। ਉਹਨੇ ਤਾਂ ਵਿਚਾਰੇ ਨੇ ਕਿਸੇ ਦੀ ਅੱਜ ਤੱਕ ਕੰਧ ਤੱਕ ਨਹੀਂ ਟੱਪੀ। ਇੱਕ ਤੁਹਾਡਾ ਜਮਾਈ ਹੈ ਜਿਹਨੇ ਅੱਜ ਤੱਕ ਕਦੇ ਕੰਧ ਨਹੀਂ ਟੱਪੀ ਹੈ। ਕਿਹਨੂੰ ਦੇਖ ਲਓ ਹਰ ਰੋਜ਼ ਆ ਜਾਂਦਾ ਕੰਧਾ ਟੱਪਣ। ਇਹਦਾ ਨਾ ਸਾਹਮਣੇ ਵਾਲੀ ਕੁੜੀ ਦੇ ਨਾਲ ਇਸ਼ਕ ਪਿੱਛ ਹੈ। ਲੈ ਮੈਂ ਤਾਂ ਕਹਿੰਨੀ ਆ ਤੁਸੀਂ ਆਪਣੀ ਅੱਖਾਂ ਨਾਲ ਹੀ ਦੇਖ ਲਓ, ਦੇਖ ਲਓ। ਮੰਮੀ हाँ मैं तेरा मजनू। ਚਾਦਰਾਂ ਦਾ ਸ਼ੋਰ ਸੁਣ ਮੱਚ ਗਈ ਦੁਹਾਈ, ਮੇਰੀ ਅੱਖੀਆਂ ਦਾ ਨੂਰ ਪਹਿਲੇ ਤੋੜਦਾ। ਚਾਦਰਾਂ ਦਾ ਸ਼ੋਰ ਸੁਣ ਮੱਚ ਗਈ ਦੁਹਾਈ, ਮੇਰੀ ਅੱਖੀਆਂ ਦਾ ਨੂਰ ਪਹਿਲੇ ਤੋੜਦਾ। ਨੀ ਬਿਨ ਤੇਰੇ ਸ਼ਰਾਬ ਦਾ ਯੂੰ ਹੋ ਗਿਆ دیਵਾਨਾ, ਮੇਰੇ ਜ਼ਹਿਰ ਦਿਲ ਇਸ਼ਕੇ ਦੇ ਤੋੜਦਾ। ਧਰਤੀ ਤੇ ਆਇਆ ਚੱਲ ਕੇ, ਮੋਰਾਂ ਦੇ ਭੁਲੇਖੇ ਪੈੜ ਮੇਰੇ ਦੂਰ ਦੇ। ਚੰਨ ਅੰਬਰਾਂ ਦਾ ਧਰਤੀ ਤੇ ਆਇਆ ਚੱਲ ਕੇ, ਮੋਰਾਂ ਦੇ ਭੁਲੇਖੇ ਪੈੜ ਮੇਰੇ ਦੂਰ ਦੇ। ਹੁਸਨ ਤਬਾਹੀ ਹੱਸ ਜਾਨ ਕੱਢਦਾ, ਅੱਖ ਟਿਕਦੀ ਨਾ ਤੇਰੀ ਕਿਸੇ ਹੋਰ ਤੇ। ਚਿੱਟੇ ਘੁੰਗੜੇ ਦੇ ਬਾਗ ਤੇ ਚਿੱਟੇ ਘੁੰਗੜੇ ਦੇ ਪਟਿਆਲਾ ਪੈੜ ਲੱਗਾ ਹੀਰ ਦੀ, ਸਿਰ ਫੁੱਲਕਾਰੀ ਸੋਹੇ ਰੰਗ ਦੀ। ਸੂਟ ਪਟਿਆਲਾ ਪੈੜ ਲੱਗਾ ਹੀਰ ਦੀ, ਸਿਰ ਫੁੱਲਕਾਰੀ ਸੋਹੇ ਰੰਗ ਦੀ। ਚੰਗੇ ਭਲੇ ਆਸ਼ਿਕਾਂ ਨੂੰ ਪੈੜ ਗੰਦੇ ਲਾ ਦੇਵਾਂ, ਕਿਤੇ ਵਿੱਚ ਗੀੜਾ ਜਾਨ ਮੰਗਦੀ। ਚਿੱਟਾ ਕੁੱਕੜ ਹੈ ਰਾਤ ਹੋਇਆ, ਚਿੱਟਾ ਕੁੱਕੜ ਹੈ ਰਾਤ ਹੋਇਆ। ਕੁੜੀਆਂ ਤੇ ਗੱਲਾਂ ਹੁੰਦੀਆਂ, ਉੱਤੇ ਜੱਟ ਦਾ ਜਮਾਨ ਹੋਇਆ। ਕੁੜੀਆਂ ਤੇ ਗੱਲਾਂ ਹੁੰਦੀਆਂ, ਉੱਤੇ ਜੱਟ ਦਾ ਜਮਾਨ ਹੋਇਆ। तेरे दिखे हवा बिच मैं कदू पिला थी, करना तेरी पहाड़ी हुसन मेरे दिखे हवा बिच मैं कदू पिला थी। दुनिया रंगीन होगी तेरे दिनों तो मैं दुनिया तड़प तेरे प्यार दी। चिट्टे कुक्कड़ तेरा चिट्टे कुक्कड़ तेरा
ਓਏ ਰੁਕੋ। ਓ ਸਮਦੀ ਜੀ, ਤੁਸੀਂ ਇਸ ਵੇਲੇ ਇੱਥੇ? ਕੀ ਗੱਲ ਹੋ ਗਈ? ਸਭ ਠੀਕ ਠਾਕ ਤਾਂ ਹੈ? ਉਹ ਸਾਨੂੰ ਛੱਡੋ, ਆਪਣੇ ਕਰੈਕਟਰਲੈਸ ਮੁੰਡੇ ਨੂੰ ਪੁੱਛੋ ਜਿਹੜਾ ਲੋਕਾਂ ਦੇ ਕੋਠੇ ਟੱਪਦਾ ਫਿਰਦਾ ਹੈ। ਓ ਹੈਲੋ, ਮੈਂ ਕਿਹੜੇ ਕੋਠੇ ਟੱਪਦਾ ਫਿਰਦਾ? ਨਾਲ ਮੇਰੇ ਕਰੈਕਟਰ ਦੀ ਗੱਲ ਨਹੀਂ ਕਰਨੀ। ਪੁੱਛੋ ਆਪਣੀ ਧੀ ਨੂੰ ਜੇ ਬਚਪਨ ਤੋਂ ਲੈ ਕੇ ਅੱਜ ਤੱਕ ਇਹਨੂੰ ਟੱਚ ਵੀ ਕੀਤਾ ਹੋਵੇ। ਇਹੀ ਤਾਂ ਪ੍ਰੋਬਲਮ ਹੈ, ਸਾਡੀ ਕੁੜੀ ਨੂੰ ਤਾਂ ਕਦੇ ਟੱਚ ਨਹੀਂ ਕੀਤਾ, ਲੋਕਾਂ ਦੀਆਂ ਕੁੜੀਆਂ ਨਾਲ ਜਾ ਕੇ ਨੱਚ ਕਰਦਾ ਹੈ। ਮੈਂ ਕਿਹਾ ਜੀ ਆ ਨੱਚ ਕੀ ਹੁੰਦਾ? ਤੁਸੀਂ ਤਾਂ ਕਦੇ ਕੀਤਾ ਨਹੀਂ। ਓਏ ਹੋਏ, ਜੇ ਮੈਂ ਤੇਰੇ ਨਾਲ ਨੱਚ ਨਹੀਂ ਕੀਤਾ ਤਾਂ ਐਡਾ ਵੱਡਾ ਲੋਕਾਂ ਦੇ ਸਾਹਮਣੇ ਵੀ ਨੱਚੀ ਜਾਂਦਾ ਪਿਆ। ਬੜੇ ਬੇਵਕੂਫਾਂ ਦਾ ਟੱਬਰ ਹੈ ਇਹ। ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਇਹ ਹੁਣ ਤੱਕ ਨੱਚ ਤੇ ਲੱਗੇ ਹੋਏ ਨੇ। ਖਬਰਦਾਰ, ਜੇ ਇੱਕ ਵੀ ਲਫ਼ਜ਼ ਮੂੰਹੋਂ ਬੋਲਿਆ, ਤੁਸੀਂ ਕੁੜੀ ਵਾਲੇ ਹੋ। ਕੁੜੀ ਵਾਲੇ ਤਾਂ ਹਮੇਸ਼ਾ ਗਰਦਨ ਝੁਕਾ ਕੇ ਰੱਖਦੇ ਹੁੰਦੇ ਨੇ। ਗਿਆ ਜ਼ਮਾਨਾ ਜਦੋਂ ਕੁੜੀ ਵਾਲੇ ਗੱਲਾਂ ਸੁਣ ਕੇ ਗਰਦਨਾਂ ਨੀਵੀਆਂ ਕਰਕੇ ਚਲੇ ਜਾਂਦੇ ਸੀ। ਅਸੀਂ ਤਾਂ ਗਰਦਨਾਂ ਵੱਢਣ ਵਾਲਿਆਂ ਚੋਂ ਆ। ਤੈਨੂੰ ਤਾਂ ਆ ਜਾ, ਦੱਸ ਤੈਨੂੰ ਕੀ ਕਰੀ ਜਾਂਦੇ ਹੋ? ਓਏ ਲਵਜੀ ਕੋਈ ਚੰਗੀ ਗੱਲ ਥੋੜੀ ਹੈ। ਕੀ ਰੱਖਿਆ ਤੁਸੀਂ? ਅਰੇ ਹੋ ਜਾਓ, ਤੈਨੂੰ ਕੀ ਹੋ ਗਿਆ? ਨਹੀਂ ਏਦਾਂ ਨਹੀਂ ਕਰੀਦਾ। ਤੇਰੀ ਗੱਲ ਤਾਂ ਸੁਣ। ਹੈਲੋ ਹਾਏ 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 ਬੁੱਗੇ, ਤੂੰ ਕੱਲੀ ਖੜੀ ਆ ਬੁੱਗੇ? ਕਿਉਂ? ਛੱਡ ਮੈਨੂੰ, ਤੂੰ ਮੇਰਾ ਦਿਲ ਤੋੜਤਾ। ਤੇਰਾ ਦਿਮਾਗ ਖਰਾਬ ਹੈ। ਮਜਨੂ ਭਲਾ ਕਿਸੇ ਦਾ ਦਿਲ ਤੋੜ ਸਕਦਾ? ਆਪਣਾ ਜਨਮਾਂ ਦਾ ਸਾਥ ਹੈ। ਇਸ ਜਨਮ 'ਚ ਨਹੀਂ ਤਾਂ ਕੀ ਹੋ ਗਿਆ, ਆਪਾਂ ਅਗਲੇ ਜਨਮ 'ਚ ਇਕੱਠੇ ਹੋਵਾਂਗੇ। ਚੰਗਾ ਭੈਣ, ਸਤਿ ਸ੍ਰੀ ਅਕਾਲ। ਰੱਬ ਨੇ ਚਾਹਿਆ ਤਾਂ ਫੇਰ ਇਕੱਠੇ ਹੋਵਾਂਗੇ ਵਿਆਹ ਤੇ। ਖਿਆਲ ਰੱਖੀ ਆਪਣਾ। ਚੰਗਾ। ਚਲ ਆ ਜਾ ਹੁਣ ਅੰਦਰ, ਬਾਕੀਆਂ ਦੇ ਜਾ ਕੇ ਝੂਠੇ ਭਾਂਡੇ ਭੁੰਡੇ ਤਾਂ ਇਕੱਠੇ ਕਰੀਏ। ਅੱਛਾ ਡੈਡੀ ਜੀ, ਅਸੀਂ ਵੀ ਹੁਣ ਚੱਲਦੇ ਆਂ। ਤੁਸੀਂ ਕਿੱਥੇ ਚੱਲੇ ਆ ਪੁੱਤਰ? ਬਾਕੀ ਸਾਰੇ ਰਿਸ਼ਤੇਦਾਰ ਤਾਂ ਸਾਡੀ ਬੇਇੱਜ਼ਤੀ ਕਰਕੇ ਚਲੇ ਗਏ। ਉਹ ਤੁਸੀਂ ਤਾਂ ਆਪਣੇ ਆ, ਤੁਸੀਂ ਤਾਂ ਰੁਕੋ 2-4 ਦਿਨ। ਆਹੋ, ਜਿਹੜੇ ਥੋੜੇ ਬਹੁਤੇ ਪੈਸੇ ਜੇਬ 'ਚ ਬਚੇ ਨੇ ਉਹ ਵੀ ਗਵਾ ਲਓ ਹੁਣ। ਤੁਸੀਂ ਕੁਝ ਕਿਹਾ ਬੇਟਾ ਜੀ? ਨਹੀਂ ਕੁਝ ਨਹੀਂ ਮੰਮੀ ਜੀ। ਅਸੀਂ ਹੁਣ ਰੁਕੇ ਕਰਨਾ ਵੀ ਕੀ ਹੈ? ਵਿਆਹ ਤਾਂ ਹੋਇਆ ਨਹੀਂ, ਅਸੀਂ ਹੁਣ ਚੱਲਦੇ ਆਂ। ਚੈਂਪੀਅਨ ਬੇਟਾ, ਜਾਓ ਨਾਨਾ ਜੀ ਨੂੰ ਜੱਫੀ ਪਾ ਕੇ ਆਓ। ਜਿਉਂਦੇ ਰਹੋ ਪੁੱਤਰ। ਚੈਂਪੀਅਨ ਇੱਧਰ ਆਓ ਬੇਟਾ। ਹੁਣ ਤੁਸੀਂ ਨਾਨੀ ਮੰਮਾ ਕੋ ਜਾ ਕੇ ਉਹਨਾਂ ਨੂੰ ਜੱਫੀ ਪਾਓ। ਹਾਏ ਨੀ ਮੇਰਾ ਪੁੱਤ, ਜਿਉਂਦਾ ਰਹਿ। ਆ ਮੇਰਾ ਬੇਟਾ, ਸ਼ਾਬਾਸ਼। ਪੁੱਤਰ ਜੀ, ਵੱਡੇ ਬਾਪੂ ਜੀ ਨੂੰ ਵੀ ਜੱਫੀ ਪਾ ਕੇ ਆਓ। ਜਾਓ ਜਾਓ। ਜਿੰਨੀਆਂ ਮਰਜ਼ੀ ਜੱਫੀਆਂ ਪਾ ਲਓ, ਅੱਜ ਮਿਲਣਾ ਕੁਛ ਨਹੀਂ। ਨਹੀਂ, ਅਸੀਂ ਕੋਈ ਪੈਸਿਆਂ ਦੇ ਭੁੱਖੇ ਆ? ਕਰੋ ਜਾਂਦਿਆਂ ਨੂੰ ਤਾਂ ਕੋਈ ਵੀ ਸਗਨ ਹੱਥੀ ਫੜਾ ਦਿੰਦਾ ਹੈ। ਅਸੀਂ ਕੈਨੇਡਾ ਤੋਂ ਇੰਨਾ ਪੈਸਾ ਖਰਚ ਕਰਕੇ ਆਏ ਆ ਤੇ ਇੱਥੇ ਕੀ ਇੱਥੇ ਨਾਲੇ ਜੇ ਖਰਚਾ ਕਰਕੇ ਆਏ ਹੋ ਤਾਂ ਸਾਰਾ ਖਰਚਾ ਬੱਚਿਆਂ ਨੂੰ ਜੱਫੀਆਂ ਪਵਾ ਕੱਢਣਾ। ਗੱਲਾਂ ਕਰਦੇ ਨੇ ਬਦਤਮੀਜ਼, ਤੈਨੂੰ ਅਕਲ ਨਹੀਂ ਜੀਜੇ ਨਾਲ ਕਿੱਦਾਂ ਗੱਲ ਕਰੀਦੀ ਹੈ? ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟ ਗਿਆ। ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ? ਕਿਉਂ? ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ? ਹਾਂ, ਅੱਜ ਵੀ ਜਾ ਕੇ ਦੇਖ ਲਓ, ਕੱਲੀ ਕੱਲੀ ਕੁੜੀ ਮਜਨੂ ਦੇ ਪਿੱਛੇ ਪਈ ਹੈ। ਇਹ ਜੀ ਕੁੜੀ ਮਿਲ ਜੂ ਤੈਨੂੰ ਜਿਹੋ ਜਿਹੀ ਅਸੀਂ ਲੱਭੀ ਸੀ। ਚਲੋ ਜੀ ਇੱਥੋਂ। ਚਲੋ। ਜੇ ਸਾਡੇ ਪੈਰੀ ਵੀ ਪੈਣਗੇ ਨਾ, ਅਸੀਂ ਨਹੀਂ ਆਉਣਾ ਇਹਨਾਂ ਦੇ। ਉਹ ਚੱਲ ਮੇਰਾ ਬੇਟਾ, ਚੱਲ ਤੂੰ। ਚੱਲ। ਓ ਡੈਡੀ ਜੀ, ਕੀ ਗੱਲਾਂ ਕਰਦੇ ਹੋ? ਵਾਈ ਯੂ ਵਰੀਡ? ਚੱਲ ਬਾਹਰ। ਚੱਲ ਤੂੰ ਕੈਨੇਡੀਅਨ ਰਿਪੋਰਟ ਚੱਲ। ਉਹ ਤੁਹਾਨੂੰ ਮੇਰਾ ਪਤਾ ਨਹੀਂ, ਕੁੜੀ ਪਸੰਦ ਕੀਤੀ ਆ ਕੈਨੇਡਾ ਦੀ, ਅੰਗਰੇਜ਼ੀ ਬੋਲਦੀ ਆ। ਹਫਤੇ ਦੇ ਅੰਦਰ ਵਿਆਹ ਕੇ ਥਾਂ ਤੁਹਾਨੂੰ ਹਫਤੇ ਦੇ ਅੰਦਰ ਦੇਖ ਲਿਓ। ਮੇਰੀ ਗੱਲ ਨੂੰ ਸੀਰੀਅਸ ਲੈਂਦਾ ਨਹੀਂ ਕੋਈ ਇੱਥੇ, ਗੱਲਾਂ ਕਰਦੇ ਨੇ। ਉਹ ਤੇਰੀ ਭੈਣ ਨੂੰ, ਇਹਨੂੰ ਕੀ ਹੋ ਗਿਆ? ਇੱਕਦਮ ਸਿੱਧੂ ਮੂਸੇਵਾਲੇ ਦੀ ਆਤਮਾ ਕਿੱਥੋਂ ਆ ਗਈ ਇਹਦੇ ਚ? ਡੈਡੀ ਜੀ, ਤੁਸੀਂ ਕਿਹੜਾ ਮੂੰਹ ਸਜਾਇਆ? ਪੁੰਡੀ ਤਾਂ ਨਹੀਂ ਲੜਕੀ ਕਿਤੇ? ਪੁੰਡੀ ਤਾਂ ਤੇਰੇ ਮੈਂ ਲੜਾਉਂਗਾ। ਹੁਣ ਕਰਾਉਂਗਾ ਤੇਰਾ ਕੈਨੇਡਾ ਵਿਆਹ। ਖੜ ਜਾ ਹੁਣ। ਮੈਂ ਬੱਚੇ ਦੇ ਹੱਥ ਨਹੀਂ ਚੱਕੀ ਜਾਂਦਾ। ਸਮਝਾਓ ਕੁਛ। ਉਹ ਗੱਲ ਤਾਂ ਸੁਣ ਲਓ, ਜਵਾਕ ਕੀ ਕਹਿੰਦਾ। ਓਏ ਕੀ ਗੱਲ ਸੁਣਨਾ ਮੈਂ ਇਹਦੀ? ਮੈਂ ਬੈਂਕ ਦਾ ਮਾਮੂਲੀ ਜਿਹਾ ਕਰਮਚਾਰੀ, ਇਹ ਵਿਆਹ ਕਰਾਉਣ ਨੂੰ ਫਿਰਦਾ ਕੈਨੇਡਾ। ਉਹਨਾਂ ਨੇ ਵਿਆਹ ਗੱਜ-ਵੱਜ ਕੇ ਕਰਨਾ, ਮੇਰੀ ਨਹੀਂ ਔਕਾਤ ਕਿੱਥੇ? ਉਹ ਤੂੰ ਓ ਯਾਰ ਰੁਕ ਜਾਓ। ਇੱਕ ਤਾਂ ਤੁਸੀਂ ਬੜੀ ਜਲਦੀ ਵਾਇਲੈਂਟ ਬਹੁਤ ਹੋ ਜਾਂਦੇ ਹੋ। ਆਓ ਤੁਹਾਨੂੰ ਮੈਂ ਸਮਝਾਉਣਾ। ਤੁਹਾਨੂੰ ਕੀ ਲੱਗਦਾ
ਕੈਨੇਡਾ ਸਾਰੇ ਅਮੀਰ ਲੋਕ ਹੀ ਹੁੰਦੇ ਨੇ? ਉਹ ਨਹੀਂ ਮਹਾਰਾਜ, ਇੱਥੇ ਤਾਂ ਗਲਤੀ ਕਰਦੇ ਆਪਾਂ, ਉੱਥੇ ਵੀ ਗਰੀਬ ਹੁੰਦੇ ਨੇ। ਬੈਠੋ ਬੈਠੋ ਬੈਠੋ, ਮੈਂ ਸਮਝਾਣਾ ਤੁਹਾਨੂੰ। ਜਿਹੜੀ ਪਰੀ ਹੈ ਨਾ, ਬਹੁਤ ਗਰੀਬ ਕੁੜੀ ਹੈ। ਉਹ ਬੇਸਮੈਂਟਾਂ 'ਚ ਰਹਿੰਦੇ ਨੇ, ਅਗਲੇ ਬੇਸਮੈਂਟਾਂ 'ਚ। ਨਾਲੇ ਮੈਂ ਕਦੀ ਕੋਈ ਅਮੀਰ ਕੁੜੀ ਫਸਾ ਲਾਂ, ਮੇਰੀ ਇੰਨੀ ਜ਼ਰੂਰਤ? ਮੈਨੂੰ ਤੁਹਾਡੀ ਔਕਾਤ ਦਾ ਨਹੀਂ ਪਤਾ। ਓਏ ਮੈਨੂੰ ਪਤਾ ਹੈ, ਇਸ ਕਰਕੇ ਤੁਹਾਡੀ ਔਕਾਤ ਤੋਂ ਘੱਟ ਹੀ ਫਸਾਵਾਂਗਾ। ਤੁਸੀਂ ਬਸ ਟੈਨਸ਼ਨ ਨਾ ਲਓ, ਇੱਕ ਵਾਰੀ ਜਾ ਕੇ ਉਹ ਗਰੀਬਾਂ ਨੂੰ ਮਿਲ ਲਓ। ਹਾਂ ਮਿਲ ਲਓ ਨਾ। ਪਰ ਉਹ ਪਦਪੁਰ ਨੂੰ ਛੱਡੋ, ਆ ਜਿਹੜੇ ਰਿਸ਼ਤੇਦਾਰ ਬੋਲ ਬੋਲਦੇ ਆ ਨਾ, ਉਹਨਾਂ ਦੇ ਮੂੰਹ ਪੰਨੇ ਜਾਣਗੇ। ਨਾਲੇ ਮੈਂ ਮਜਨੂ ਦੇ ਵਿਆਹ ਵਾਸਤੇ ਜਿਹੜਾ ਸੂਟ ਸਵਾਇਆ ਸੀ ਉਹ ਪਾ ਲੂੰਗੀ, ਹਨਾ? ਹਾਏ ਮੇਰੀ ਮਾਂ, ਆ ਜਾ। ਆ ਮੇਰਾ ਪੁੱਤ। ਹਾਏ 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 ਪਰੀ। ਕਾਕਾ ਜੀ ਰਿੰਗ ਪਾਓ। ਹਾਂਜੀ ਹਾਂਜੀ ਰਿੰਗ ਕਿੱਥੇ? ਤੁਹਾਡੇ ਕੋਲ ਹੈ ਜੀ? ਮੇਰੇ ਕੋਲ ਆ ਜੇਬ 'ਚ, ਇੱਧਰਲੀ 'ਚ, ਇੱਥੇ ਦੇਖੋ। ਕੀ ਹੋਇਆ? ਜਨਾਬ ਮੁੰਦਰੀ ਰੱਖੀ ਸੀ, ਪਤਾ ਹੀ ਨਹੀਂ ਕਿੱਥੇ ਗਈ। ਔਰ ਜਿਸ ਤਰ੍ਹਾਂ ਦੀਆਂ ਤੁਸੀਂ ਜੇਬਾਂ ਲਵਾਈਆਂ ਨੇ ਨਾ, ਮੈਨੂੰ ਲੱਗਦਾ ਪਿੱਛੇ ਕਿਤੇ ਸੁੱਟ ਆਏ ਹੋ। ਜਾ ਕੇ ਦੇਖੋ। ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਜੀ ਮਿਲ ਗਈ। ਉਹ ਜੇ ਤੇਰੇ ਕੋਲ ਸੀਗੀ ਮੁੰਦਰੀ ਤਾਂ ਮੇਰੀ ਜੇਬ ਐਵੇਂ ਪੜਵਾਤੀ। ਆ ਲਓ ਜਨਾਬ। ਇੱਕ ਮਿੰਟ ਐਨੀ ਛੋਟੀ ਮੁੰਦਰੀ? ਮੈਨੂੰ ਤਾਂ ਪਤਾ ਚੱਲਿਆ ਸੀ ਕਿ ਮੁੰਡੇ ਦੇ 500 ਟਰੱਕ ਚੱਲਦੇ ਨੇ। ਜਿਸ ਤਰ੍ਹਾਂ ਦੀ ਆ ਮੁੰਦਰੀ ਹੈ ਨਾ, ਤੇ ਮੈਨੂੰ ਲੱਗਦਾ 2-3 ਆਟੋ ਹੀ ਚੱਲਦੇ ਹੋਣਗੇ। 500 ਦੀ ਕਿਹੜੀ ਗੱਲ ਕਰਤੀ? ਟਰੱਕ ਤਾਂ ਮੈਂ 1000 ਚਲਾ ਦੂੰਗੀ। ਓਏ ਚੁੱਪ ਕਰ ਭੈਣ, ਲੱਡੂਆਂ ਦੀ ਗੱਲ ਨਹੀਂ ਕਰਦੇ, ਟਰੱਕਾਂ ਦੀ ਗੱਲ ਕਰਦੇ ਪਿਆ। ਤੂੰ ਵੀ ਨਾ ਬਸ। ਮੈਨੂੰ ਤਾਂ ਇਹ ਫੈਮਿਲੀ ਪਾਗਲਾਂ ਦੀ ਲੱਗਦੀ ਹੈ। ਚਲੋ ਇਹ ਤਾਂ ਰਿੰਗ ਸੈਰੇਮਨੀ ਹੈ, ਚੱਲੇਗਾ, ਪਰ ਵਿਆਹ ਤੇ ਲੈਣ ਦੇਣ ਬਰਾਬਰ ਦਾ ਹੋਏਗਾ। ਓਏ ਲੋਕਾਂ ਨੂੰ ਪਤਾ ਚੱਲੇ ਕਿ ਸੌਤੇ ਦੀ ਕੁੜੀ ਦਾ ਵਿਆਹ ਹੈ। ਕੋਈ ਨਹੀਂ ਪੁੱਤਰਾ, ਤੂੰ ਘਰ ਚੱਲ, ਤੇਰੇ ਪਟਾਕੇ ਤਾਂ ਮੈਂ ਪਾਉਂਗਾ। What's he saying? No, family, fireworks, no problem. You come. No problem, no problem. ਪਾਪਾ ਜੀ, ਮੈਨੂੰ ਪਤਾ ਮੇਰੇ ਤੋਂ ਗਲਤੀ ਹੋਈ ਹੈ, ਪਰ ਮੈਂ ਕੀ ਕਰਦਾ? ਜਿਹੜੀ ਕੁੜੀ ਨਾਲ ਬਚਪਨ 'ਚ ਮੇਰਾ ਵਿਆਹ ਪੱਕਾ ਹੋਇਆ, ਉਹਨੂੰ ਮੈਂ ਪਿਆਰ ਨਹੀਂ ਕਰਦਾ, ਤੇ ਜਿਹਨੂੰ ਮੈਂ ਪਿਆਰ ਕਰਦਾ ਉਹਦੇ ਵਾਸਤੇ ਇੱਕ ਝੂਠ ਬੋਲ ਵੀ ਦਿੱਤਾ, ਤੇ ਕੀ ਗੁਨਾਹ ਕਰਤਾ? ਤੁਹਾਡਾ ਪੋਤਾ ਪਾਲ ਟਾਂਗ ਲੈ ਕੇ ਮੇਰੇ ਪਟਾਕੇ ਪਾਉਣ ਨੂੰ ਫਿਰਦਾ ਪਿਆ। ਅੱਜ ਕੁਝ ਬੋਲ ਪੋ, ਜਵਾਬ ਦੇ ਦਿਓ ਉਹਨੂੰ, ਜਵਾਬ ਦਿਓ ਅੱਜ ਇਹਨੂੰ। ਜਵਾਬ ਤਾਂ ਤੇਰੀ ਗੱਲ ਦਾ ਮੈਂ ਦਊਂਗਾ ਕਾਕਾ ਜੀ। ਓਏ ਜਿਹੜਾ ਬੰਦਾ ਪਿਛਲੇ 5 ਸਾਲਾਂ ਤੋਂ ਬੋਲੇ ਹੀ ਨਹੀਂ, ਉਹ ਤੁਹਾਡੀ ਗੱਲ ਦਾ ਕੀ ਜਵਾਬ ਦਊਗਾ? ਬਾਕੀ ਰਹੀ ਗੱਲ ਪਟਾਕਿਆਂ ਦੀ, ਪਟਾਕੇ ਤਾਂ ਤੁਹਾਡੇ ਮੈਂ ਪਾਉਂਗਾ। ਕੜਿਆ ਤੇਰੀ ਐਸੀ ਦੀ ਤੈਸੀ। ਯਾਰ ਕਿਦਾਂ ਦਾ ਗੁੰਗਾਰ ਪਿਓ ਹੈ ਯਾਰ। ਓਏ ਗੁੰਗਾਰ ਨੂੰ ਮੈਂ ਤੇਰੇ ਦੰਦੀਆਂ ਵੜਦੀਆਂ। ਦੰਦੀ ਮੈਂ ਵੜਦਾ ਕਰੇ। ਬਾਪੂ 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 ਮੇਰੀ ਗੱਲ ਸੁਣ। ਬਾਪੂ ਬਾਪੂ ਓਹੋ, ਆ ਕੀ ਕਰੀ ਜਾਂਦੇ ਤੁਸੀਂ? ਉੱਠੇ। ਮੰਮੀ ਮੰਮੀ ਬਚਾ ਲੈ ਮੈਨੂੰ, ਮੈਨੂੰ ਤਾਂ ਲੱਗਦਾ ਇਹਦੇ ਢਿੱਡ 'ਚ ਮੋਚ ਆ ਗਈ ਹੈ। ਉਹ ਬਸ ਵੀ ਕਰੋ ਹੁਣ, ਬੱਚੇ ਦੀ ਜਾਨ ਲੈਣੀ ਹੈ ਤੁਸੀਂ। ਓਏ ਇਹਦੇ ਨਾਲ ਤਾਂ ਮੈਂ ਬਾਅਦ ਚ ਗੱਲ ਕਰੂੰਗਾ, ਪਹਿਲਾਂ ਮੈਨੂੰ ਤੂੰ ਦੱਸ, ਤੂੰ ਕਿਹੜਾ ਦੂਜਾ ਕਸਮ ਰੱਖਿਆ ਹੋਇਆ? ਕੀ ਬਕਵਾਸ ਕਰੀ ਜਾਂਦੇ ਹੋ ਤੁਸੀਂ? ਮੈਨੂੰ ਤਾਂ ਲੱਗਦਾ ਪੁੱਤ ਤੇਰੇ ਪਿਓ ਦੇ ਢਿੱਡ 'ਚ ਨਹੀਂ, ਸਗੋਂ ਦਿਮਾਗ 'ਚ ਮੋਚ ਪੈ ਗਈ ਆ। ਹਾਂ ਹਾਂ, ਮੇਰੇ ਦਿਮਾਗ 'ਚ ਤਾਂ ਮੋਚ ਪੈਣੀ ਹੈ। ਨਹੀਂ ਤਾਂ ਤੂੰ ਹੀ ਦੱਸ, ਜਿਹੜੇ 500 ਟਰੱਕਾਂ ਦੀ ਉੱਤੇ ਫੁਕਰੀ ਮਾਰ ਕੇ ਆਇਆ, ਉਹ ਤੂੰ ਦਾਜ ਲੈ ਕੇ ਆਈ ਸੀ ਜਾਂ ਮੈਂ ਭੁੱਕੀ ਵੇਚ ਕੇ ਖਰੀਦੇ ਸੀ? ਹੈਂ? ਓਏ ਓਏ, ਤੂੰ ਤਾਂ ਕਹਿੰਦਾ ਸੀ ਕੈਨੇਡਾ ਵਾਲੀ ਕੁੜੀ ਗਰੀਬ ਹੈ। ਓਏ ਇਦਾਂ ਦੀ ਹੁੰਦੀ ਹੈ ਕੁੜੀ ਗਰੀਬ? ਉਹ ਕੈਨੇਡਾ 'ਚ ਵੀ ਗਰੀਬ ਹੁੰਦੇ ਨੇ, ਤੁਹਾਨੂੰ ਕੀ ਪਤਾ? ਗਏ ਹੋ ਕਦੀ? ਆਹੋ, ਤੂੰ ਬੜਾ ਗਿਆ ਉੱਥੇ ਜਾ ਕੇ ਤੂੰ ਟਰੂਡੋ ਦਾ ਜਹਾਜ਼ ਓਹੋ, ਮੈਂ ਕਹਿੰਦੀ ਬਸ ਵੀ ਕਰੋ ਹੁਣ। ਬਾਪੂ ਜੀ, ਤੁਸੀਂ ਥੱਕ ਗਏ ਹੋ ਰਾਈਟ, ਤੇ ਤੁਹਾਡੇ ਤੋਂ ਉੱਤੇ ਮੇਰੇ ਲਈ ਕੁਛ ਨਹੀਂ। ਨਾਲੇ ਮੈਂ ਨਹੀਂ ਚਾਹੁੰਦਾ ਇਸ ਉਮਰੇ ਮੇਰੀ ਪਿਆਰੀ ਜੀ ਮਾਂ ਫਿਤਵਾ ਹੋ ਜਾਏ। ਤੁਸੀਂ ਮਾਰਨਾ ਹੀ ਹੈ ਨਾ, ਤੁਸੀਂ ਮੈਨੂੰ ਮਾਰ ਲਓ, ਪਰ ਐਵੇਂ ਭੱਜ ਕੇ ਆਤਮ ਹੱਤਿਆ ਨਾ ਕਰੋ ਬਾਪੂ ਜੀ। ਓਏ ਪੁੱਤਰ, ਮੈਂ ਆਤਮ ਹੱਤਿਆ ਨਹੀਂ ਕਰਦਾ, ਮੈਂ ਤਾਂ ਹੱਤਿਆ ਕਰੂੰਗਾ, ਉਹ ਵੀ ਤੇਰੀ। ਤੇਰੀ ਓਏ ਖੜੇ
ओए मैं तो कहना तू जमता ही क्यों नहीं मर गया? निकल जा मेरे घरों बाहर। तेरे वर्गी गंदी औलाद रब किसे नू ना देवे, किसे नू ना देवे, किसे नू ना देवे। ओए तू जमदा क्यों नहीं मर गया? क्यों नहीं मर गया दानी? यार किदा मैं जंगली प्यो रखा है यार। ओए ओ तू जिथे तक भजना भज ला, हुण नहीं मैं तेनू छड़दा। ते जो कर सकदा कर ला तू। ਹੁਣ ਮੈਂ ਕੀ ਕਰ ਸਕਦਾ? ਨਾਲੇ ਯਾਰ ਤਾਂ ਜਮਾ ਕੁਝ ਨਹੀਂ ਕਰ ਸਕਦਾ। ਜੋ ਕਰਨਾ ਤੁਸੀਂ ਕਰਨਾ ਕਰ ਲਓ, ਫਿਰ ਖੜੇ ਆ ਤੇ। ओए रब तेरे वर्गी गंदी औलाद किसे नू ना दवे। सुनया तू? रब तेरे वर्गी गंदी औलाद किसे नू ना दवे। चल निकल, निकल जा मेरे घरों बाहर। ओए चल, खड़ा की करता? निकल। चुप हो जा, खबरदार। मेरा खड़ा कर, खड़ा कर, मैंने खड़ा कर। खबरदार जी, जी मेरे मेरे पुत्र ने कुछ किया। आज तो 50 साल पहला जो कुछ होया वो मैं नहीं होने देंगा, हुण नहीं होने देंगा। दफा हो जा, दफा हो जा। बापू जी ठीक हो गए? बापू जी ठीक हो गए? पुत्र ये तेरा प्यो गलत है, तू भी ठीक नहीं। ਇਹਦੇ ਨਾਲ ਪਿਆਰ ਕਰੀਏ, ਉਹਦੇ ਨਾਲ ਝੂਠ ਨਹੀਂ ਬੋਲੀਦਾ। ਜਾ ਕੇ ਨੂੰ ਸੱਚ ਸੱਚ ਦੱਸ ਕੇ ਆ, ਸੱਚ ਸੱਚ ਦੱਸ ਕੇ ਆ। ਮੈਂ ਤੇਰੀ ਗੱਲ ਸੁਣਦਾ ਵੀ ਸੀ, ਸੋਚਦਾ ਵੀ ਸੀ, ਪਰ ਬੋਲ ਨਹੀਂ ਸੀ ਸਕਦਾ। ਦੱਸੂਗਾ ਬਾਪੂ ਜੀ, ਜਾ ਕੇ ਉਹਨੂੰ ਦੱਸੂਗਾ ਬਾਪੂ ਜੀ, ਜ਼ਰੂਰ ਦੱਸੂਗਾ। ਸੱਚ ਸੱਚ ਦੱਸ ਕੇ ਆ, ਦੱਸਾਂਗਾ ਬਾਪੂ ਜੀ, ਝੂਠ ਨਹੀਂ ਬੋਲੀਦਾ, ਦੱਸ ਕੇ ਆਵਾਂਗਾ। ਝੂਠ ਨਹੀਂ ਬੋਲੀਦਾ ਪੁੱਤ, ਜ਼ਰੂਰ ਦੱਸਾਂਗਾ ਬਾਪੂ ਜੀ, ਝੂਠ ਨਹੀਂ ਬੋਲੀਦਾ। So, everything you've told me has been a lie, right? ਯੈਸ ਯੂ ਆਰ ਰਾਈਟ ਪਰੀ। ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਹਾਂ। 500 ਟਰੱਕ ਤਾਂ ਦੂਰ ਦੀ ਗੱਲ ਹੈ, ਸਾਡੇ ਕੋਲ ਤਾਂ ਕਈ ਵਾਰੀ ਸਕੂਟਰ 'ਚ 2 ਲੀਟਰ ਪੈਟਰੋਲ ਪਵਾਉਣ ਦੇ ਪੈਸੇ ਵੀ ਨਹੀਂ ਹੁੰਦੇ। ਮੇਰੇ ਡੈਡੀ ਬੈਂਕ 'ਚ ਇੱਕ ਮਾਮੂਲੀ ਜਿਹੇ ਕਰਮਚਾਰੀ ਨੇ, ਐਂਡ ਆਈ ਡੋਂਟ ਵਾਂਟ ਟੂ ਮੂਵ ਫਾਰਵਰਡ ਦਿਸ ਰਿਸ਼ਤਾ ਵਿਦ ਝੂਠ। ਤੂੰ ਸਹੀ ਕਿਹਾ ਸੀ ਪਰੀ, ਤੇਰੀ ਤੇ ਮੇਰੀ ਜੋੜੀ ਇਸ ਜਨਮ 'ਚ ਨਹੀਂ ਬਣ ਸਕਦੀ। ਦਾਦਾ ਜੀ ਜਾਗਦੇ ਹੋ? ਤੁਹਾਡੇ ਲਈ ਦੁੱਧ ਲੈ ਕੇ ਆਇਆ ਸੀ।
है जवाब। ਤੁਹਾਨੂੰ ਕਿਵੇਂ ਪਤਾ ਲੱਗਾ? तेरे कदमों की आहट ने सारा कुछ दस दिता। चल तेनू मैं कहानी सुनाना। शायद कहानी सुन के तेरे चेहरे ते रौनक आ जाए। ये कहानी ओ समानी दी है पुत्र। मोड़ के तू मुख हाँ दिते जन्मा दे दुख मेरी रोल दिती सोल जई जिंद वे नैना वाले खाब सारे बन के ने आब तेनू तरस ना आया कर इंज वे मैं दसा तेनू की दिल दी मजबूरी तू अपनी जगह ठीक मैं अपनी जगह ठीक हाँ 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 रुत पत झड़ लगदी बहार दी तू जुदाई क्यों पाई दाने दाने राणो भैन का रिश्ता टुट गया। हाँ तेरी मेरी जोड़ी मामिया बड़ा चौड़ा होके कहंदा फिरदा सी कि पाले दा कराया रिश्ता कदे टुटदा नहीं, फिर मेरी भैन दा रिश्ता किवें टुट गया? दे जवाब, नहीं तेरी धौन तेरे शरीर नाल लग कर दूं। बोल। मिल गया जवाब के होर चाहिदा। और तेनू अपने मामे ते हथ चुकदे शर्म नहीं आउंदी? जे राणो दा रिश्ता टुटिया तो दा जिम्मेदार सिर्फ तू है, सिर्फ तू। एक वक्त हुंदा सी नाल दे 50 पिंडां विच हवेली वालियां नूं उन्हां दे नाम उन्हां दी शौहरत ते दौलत दे नाल जाणिया जांदा सी। ते तुम साडी मेहनत दी कमाई नूं अपनी गंदी शराब दे विच घोल के पी गया। इस गल दी भणक राणो दे सहुरे दे घर भी पई है। आ देख साडा दिता होया राणो दे रुके दा समान उन्होंने वापस कर दिता है ते भी कहा है कि हुण वो रिश्ता नहीं करनगे। सच पूछे ना तो तेरे वर्गी गंदी औलाद रब किसे नूं ना देवे। तेरे वर्गी औलाद रब किसे नूं ना देवे। हुण खड़ा सोचदा की है? जाना जामा कहना
खड़ा हो। आ देख राणो दे रोके दा सामान जा जाके इन्हू भी बाजार च बेचिया ताकि कुछ दिन तेरी दारू दा इंतजाम हो सके। जा जाके बेचिया जा। चला जा चला जा, नहीं मैं तेन मर देगा। दफा हो जा। ਧਰਮ ਨਾਲ ਪਾਲਿਆ, ਜੇ ਅੱਜ ਹਾਕਮ ਸਿੰਘ 2 ਮਿੰਟ ਲੇਟ ਹੋ ਜਾਂਦਾ ਨਾ, ਮੇਰੀ ਧੌਣ ਉਹ ਮੰਜੇ ਦੇ ਪਾਵੇ ਕੋਲ ਹੋਣੀ ਸੀ। ਤੁਹਾਨੂੰ ਨਹੀਂ ਲੱਗਦਾ ਕੱਲ ਰਾਤ ਤੁਸੀਂ ਦਾਨੀ ਤੇ ਕੁਝ ਜ਼ਿਆਦਾ ਹੀ ਗੁੱਸਾ ਕਰ ਲਿਆ? ਪਿਓ ਆ ਮੈਂ ਉਹਦਾ, ਪਿਆਰ ਵੀ ਉਹਨੇ ਹੀ ਕਰਦਾ। ਕੀ ਹੋਇਆ ਜੇ ਗੁੱਸਾ ਕਰ ਲਿਆ ਹੈ? ਹਾਂ ਬਾਪੂ ਜੀ ਆ ਵੇਖੋ ਕੀ ਹੋ ਗਿਆ। ਕੀ ਹੋ ਗਿਆ? ਸਵੇਰੇ ਸਵੇਰੇ ਸੰਗ ਪਾੜਿਆ ਹੈ। ਬੇਬੇ ਉਹ ਵੀਰਾ। ਕੀ ਹੋਇਆ ਵੀਰੇ ਨੂੰ? ਉਹ ਕਮਰੇ 'ਚ ਨਹੀਂ ਹੈਗਾ। ਮੈਨੂੰ ਲੱਗਦਾ ਉਹ ਘਰ ਛੱਡ ਕੇ ਚਲਾ ਗਿਆ। ਮੈਂ ਲੁੱਟੀ ਗਈ, ਮੈਂ ਮਾਰੀ ਗਈ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਹਾਕਮ ਸਿਓ ਜਵਾਨ ਮੁੰਡੇ ਤੇ ਹੱਥ ਨਹੀਂ ਚੁੱਕੀਦਾ, ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ। ਕੀ ਹੋ ਗਿਆ? ਕਿਉਂ ਰੌਲਾ ਪਾਇਆ? ਉਹ ਮੇਰਾ ਦਾਨੀ ਘਰ ਛੱਡ ਕੇ ਚਲਾ ਗਿਆ। ਹਾਏ ਉਹ ਤੁਸੀਂ ਖੜੇ ਖੜੇ ਮੇਰਾ ਮੂੰਹ ਕੀ ਵੇਖ ਰਹੇ ਹੋ? ਜਾਓ ਜਾ ਕੇ ਉਹਨੂੰ ਲੱਭੋ, ਕਿਤੇ ਨਹਿਰ ਨੂਰ ਵਿੱਚ ਛਾਲ ਹੀ ਨਾ ਮਾਰ ਦੇਵੇ। ਇਹਨੂੰ ਕੀ ਹੋਇਆ? ਨਾ ਮਾਮਾ ਜੀ, ਅਸੀਂ ਸਾਰੇ ਇੱਥੇ ਪਰੇਸ਼ਾਨ ਖੜੇ ਆ। ਇੱਕ ਤਾਂ ਦਾਨੀ ਘਰੇ ਨਹੀਂ ਹੈਗਾ ਤੇ ਉੱਤੋਂ ਤੁਹਾਨੂੰ ਹਾਸਾ ਚੜ ਰਿਹਾ। ਹੱਸਾ ਨਾ ਤਾਂ ਹੋਰ ਕੀ ਕਰਾਂ? ਜੇ ਦਾਨੀ ਇੱਥੇ ਨਹੀਂ ਹੈਗਾ ਤਾਂ ਸਮਾਨ ਕਿਹੜਾ ਹੈਗਾ? ਉਹ ਦੇਖੋ ਸਾਹਮਣੇ। ਆ ਵੇਖ ਲੈ ਬਸੰਤ ਕੌਰੇ, ਵੇਖ ਲੈ ਆਪਣੀ ਅੱਖਾਂ ਨਾਲ ਆਪਣੇ ਪੁੱਤਰ ਦੀ ਕਰਤੂਤ ਨੂੰ। ਮੈਂ ਤਾਂ ਰਾਤ ਵੈਸੇ ਹੀ ਗੁੱਸੇ 'ਚ ਕਹਿਤਾ ਸੀ ਇਹ ਮੇਰੇ ਪਤੰਦਰ ਦਾ ਸੱਚੀ ਮੁੱਚੀ ਸਮਾਨ ਵੇਚਣ ਚਲਾ ਗਿਆ। ਦਾਨੀ ਯਾਰ ਦੱਸਦਾ ਦੇ ਆਪਾਂ ਕਿੱਥੇ ਜਾ ਰਹੇ ਆ? ਇੱਕ ਤਾਂ ਸਵੇਰੇ ਸਵੇਰੇ ਕੰਮ ਤੇ ਟਾਈਮ ਤੂੰ ਮੈਨੂੰ ਚੱਕ ਲਿਆ ਆ, ਉੱਪਰ ਦੀ ਹੁਣ ਬੋਲਦਾ ਵੀ ਨਹੀਂ। ਉਹ ਦੱਸਦਾ ਦੇ ਲੈ ਕੇ ਕਿੱਥੇ ਚੱਲੇ ਆ? ਜਦੋਂ ਇੱਕ ਵਾਰੀ ਤੇਰੇ ਪਿਓ ਨੂੰ ਰਿਸ਼ਤੇ ਲਈ ਨਾ ਕਰ ਆਇਆ, ਤੇਰੇ ਸ਼ਗਨ ਦਾ ਸਮਾਨ ਇੱਥੇ ਵਾਪਸ ਲਿਆਉਣ ਦਾ ਕੀ ਮਤਲਬ ਹੈ? ਦੇਖੋ ਜੀ, ਮੈਂ ਮੰਨਦਾ ਕਿ ਸਾਡੇ ਹੁਣ ਹਾਲਾਤ ਪਹਿਲਾਂ ਵਾਂਗ ਨਹੀਂ ਰਹੇ, ਪਰ ਇਸ ਮੇਰੀ ਭੈਣ ਰਾਣੋ ਦਾ ਕੀ ਕਸੂਰ? ਰੱਬ ਦਾ ਵਾਸਤਾ ਤੁਸੀਂ ਇਹ ਰਿਸ਼ਤਾ ਨਾ ਤੋੜੋ ਤੇ ਸ਼ਗਨ ਦਾ ਸਮਾਨ ਵਾਪਸ ਰੱਖ ਲਓ। ਉਹ ਜਿਹੜਾ ਵਿਆਹ ਹੁੰਦਾ ਨਾ, ਇਹ ਇਕੱਲੇ ਕੁੜੀ ਮੁੰਡੇ ਦਾ ਨਹੀਂ ਹੁੰਦਾ, ਸਾਰੀ ਬਰਾਦਰੀ ਨੂੰ ਨਾਲ ਲੈ ਕੇ ਹੁੰਦਾ। ਮੰਨ ਲਾ ਅਸੀਂ ਆਪਣੇ ਮੁੰਡੇ ਦਾ ਵਿਆਹ ਤੇਰੀ ਭੈਣ ਨਾਲ ਕਰ ਵੀ ਦਿੰਨੇ ਆ, ਤੁਹਾਡੇ ਪੱਲੇ ਹੈ ਕੀ ਆ ਓਏ? ਲੈਣ ਦੇਣ ਕਿਵੇਂ ਕਰੋਗੇ? ਮਿਲਣੀ ਦੇ ਕੰਬਲ ਗੁਰਦੁਆਰੇ ਤੋਂ ਲਿਆ ਕੇ ਪਾਓਗੇ ਜਾਂ ਪਿੰਡ ਵਾਲਿਆਂ ਤੋਂ ਭੀਖ ਮੰਗ ਕੇ?
ਪਤਾ ਨਹੀਂ ਤੂੰ ਚੁੱਪ ਜਾ ਕਾਤੋਂ ਖੜਾ ਸੱਚੋ ਸੱਚ ਦੱਸ ਤੇ ਕੰਮ ਨਿਬੇੜ ਓਏ ਕੀ ਸੱਚ ਦੱਸ। ਮੈਂ ਦੱਸਦਾ ਦੇਖੋ ਜੀ ਗੱਲ ਐਦਾਂ ਇਹ ਕੋਈ ਛੋਟੇ ਮੋਟੇ ਘਰੋਂ ਨਹੀਂ ਹੈਗਾ ਇਹਨਾਂ ਦੇ ਖੇਤਾਂ ਵਿੱਚ ਲੱਖਾਂ ਰੁਪਏ ਦਾ ਦੱਬਿਆ ਪਿਆ ਖਜ਼ਾਨਾ ਹੈ। ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਹਾਂ ਓਏ ਕਿਹੜਾ ਖਜ਼ਾਨਾ? ਓਏ ਹਾਂ ਉਹੀ ਦੱਸ ਰਿਹਾ ਦੱਬਿਆ ਪਿਆ ਖਜ਼ਾਨੀ ਕਹਿੰਦਾ ਜੀ। ਪਰ ਅਸੀਂ ਕਿੱਦਾਂ ਮੰਨ ਲਈਏ? ਹੋ ਸਕਦਾ ਚ ਕੋਈ ਥੋੜੀ ਚਾਲ ਹੋਵੇ। ਹਾਂ ਨਾ ਮੈਨੂੰ ਇੱਕ ਗੱਲ ਦੱਸੋ ਹੱਥ ਨੂੰ ਝੂਠ ਬੋਲ ਕੇ ਸਾਨੂੰ ਕੀ ਫਾਇਦਾ ਹੈ? ਹਾਂ ਜੇ ਤੁਹਾਡੇ ਕਹੇ ਮੁਤਾਬਕ ਤੁਹਾਡੀਆਂ ਸ਼ਰਤਾਂ ਨਾ ਪੂਰੀਆਂ ਕਰੀਆਂ ਤਾਂ ਤੁਸੀਂ ਸਾਡਾ ਸਮਾਨ ਵਾਪਸ ਕਰ ਦਿਓ। ਆ ਪਿਆ 2 ਕਿਲੋਮੀਟਰ ਤੇ ਸਾਡਾ ਪਿੰਡ ਕਿ ਨਹੀਂ ਬੇਬੇ? ਸ਼ਕਲੋਂ ਤਾਂ ਬੜਾ ਟੇਢਾ ਲੱਗਦਾ ਪਰ ਗੱਲ ਤੂੰ ਬੜੀ ਸਹੀ ਕੀਤੀ ਹੈ। ਕੀ ਗੱਲ ਭੰਮਿਆ ਕਿਹੜੀਆਂ ਸੋਚਾਂ 'ਚ ਪਿਆ? ਕਹੀ ਤੇਰੇ ਹੱਥ 'ਚ ਚਲ ਹੋ ਜਾ ਸ਼ੁਰੂ ਨਾਲੇ ਸਾਨੂੰ ਵੀ ਤਾਂ ਪਤਾ ਚੱਲੇ ਆਖਿਰ ਸਾਡੇ ਖੇਤਾਂ 'ਚ ਦੱਬਿਆ ਖਜ਼ਾਨਾ ਪਿਆ ਕਿੰਨਾ। ਉਹ ਮੈਂ ਤਾਂ ਮਜ਼ਾਕ ਕਰਦਾ ਸੀ ਵੀਰੇ ਉਹ ਸਾਲੇ ਸੀਰੀਅਸ ਲੈ ਗਏ ਤੇ ਤੂੰ ਉਹਨਾਂ ਤੋਂ ਵੱਧ ਸੀਰੀਅਸ ਲਈ ਫਿਰਦਾ। ਮਜ਼ਾਕ? ਪਰ ਤੇਰੇ ਇਸ ਮਜ਼ਾਕ ਨੇ ਮੈਨੂੰ ਤਾਂ ਮੁਸੀਬਤ 'ਚ ਪਾਤਾ ਨਾ। ਤੂੰ ਜਾਣਦਾ ਯਾਰ ਮੇਰੇ ਬਾਪੂ ਤਾਂ ਮੈਨੂੰ ਪਹਿਲਾਂ ਹੀ ਗਲਤ ਸਮਝਦਾ ਤੇ ਹੁਣ ਜਿਹਨੂੰ ਦੱਬੇ ਖਜ਼ਾਨੇ ਬਾਰੇ ਪਤਾ ਲੱਗੂ ਤਾਂ ਸੋਚ ਕੀ ਹੋ। ਦੇਖਦਾ ਨਹੀਂ ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਆ ਪਰ ਤੂੰ ਰਾਣੋ ਭੈਣ ਬਾਰੇ ਵੀ ਸੋਚ ਕੁਝ। ਉਹ ਕੱਲੀ ਤੇਰੀ ਨਹੀਂ ਮੇਰੀ ਵੀ ਭੈਣ ਆ ਨਾ। ਤੈਨੂੰ ਉਹਨਾਂ ਲਾਲਚੀਆਂ ਦੀਆਂ ਸ਼ਕਲਾਂ ਦੇਖ ਕੇ ਲੱਗਦਾ ਸੀ ਕਿ ਰਾਣੋ ਭੈਣ ਦੇ ਰਿਸ਼ਤੇ ਨੂੰ ਨਹੀਂ ਛੇਤੀ ਹਾਂ ਕਰ ਦਿੰਦੇ। ਦੇਖ ਉਸ ਟਾਈਮ ਜੋ ਮੈਨੂੰ ਠੀਕ ਲੱਗਿਆ ਮੈਂ ਕਰਤਾ। ਉਹ ਤਾਂ ਠੀਕ ਹੈ ਯਾਰ ਪਰ ਹੁਣ ਆਪਾਂ ਦੱਬਿਆ ਖਜ਼ਾਨਾ ਲੈ ਕੇ ਕਿੱਥੋਂ ਆਵਾਂਗੇ? ਪੱਲੇ ਤੱਕ ਚਵਾਨੀ ਨਹੀਂ। ਜ਼ਿਮੀਂਦਾਰਾਂ ਦਾ ਮੁੰਡਾ ਜੇ ਭੈਣ ਦੇ ਰਿਸ਼ਤੇ ਖਾਤਰ 2-4 ਕਿੱਲੇ ਵੇਚਣੇ ਵੀ ਪੈ ਗਏ ਵੇਚ ਦਾਂਗੇ ਕਿੱਡੀ ਗੱਲ ਆ। ਨਾਲੇ ਫਿਰ ਵੀ ਜੇ ਕੋਈ ਗੱਲ ਨਾ ਬਣੀ ਸ਼ਾਹੂਕਾਰ ਕਦੋਂ ਕੰਮ ਆਊ? ਕਿਉਂ ਰੂਪ ਭਾਬੀ ਭੁੱਲ ਗਿਆ? ਪਰ ਜਿੱਦਾਂ ਦੇ ਤੂੰ ਕੰਮ ਕੀਤੇ ਨੇ ਦਿਲ ਕਰਦਾ ਤੈਨੂੰ ਇੱਥੇ ਹੀ ਕਰ ਦਿਆਂ। ਪਰ ਰੂਪ ਭਾਬੀ ਦਾ ਨਾਂ ਲੈ ਕੇ ਤੂੰ ਬਚ ਗਿਆ। ਹੁਣ ਮੈਂ ਚੱਲਿਆ ਉਹਨੂੰ ਮਿਲਣ ਪਰ ਅੱਗੇ ਤੋਂ ਧਿਆਨ ਨਾਲ ਬੋਲੀ। ਰੂਪ ਭਾਬੀ ਵਾਲੀ ਤਾਂ ਤੂੰ ਵਧੀਆ ਸਕੀਮ ਲਾ ਗਿਆ ਨਹੀਂ ਤਾਂ ਇਹਨੇ ਪਤੰਦਰ ਦੇ ਨੇ 3-4 ਵਾਰ ਖੇਤ ਪਟਾ ਕੇ ਹਟਣਾ ਸੀ। ਤੇਰੀ ਮੇਰੀ ਮੈਂ ਨਹੀਂ ਬੋਲਦੀ ਤੇਰੇ ਨਾਲ ਤੂੰ ਅੱਜ ਫਿਰ ਲੇਟ ਆ। ਪਰ ਤੇਰੀ ਆ ਬਣਾਈ ਹੋਈ ਤਸਵੀਰ ਤਾਂ ਕੁਝ ਹੋਰ ਹੀ ਕਹਿ ਰਹੀ ਹੈ। ਇਹਨੂੰ ਦੇਖ ਕੇ ਤਾਂ ਐਂ ਲੱਗਦਾ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ। ਐ ਮੁੰਡਾ ਤੂੰ ਨਹੀਂ ਐ ਐ ਤਾਂ ਮੇਰਾ ਦਾਨੀ ਆ ਦਾਨੀ ਤੇ ਐ ਹੀ ਆ ਇਹਨਾਂ ਦੇ ਕਦੇ ਨਾ ਟੁੱਟਣ ਵਾਲੀ ਜੋੜੀ। ਮਤਲਬ ਤੇਰੀ ਮੇਰੀ ਜੋੜੀ? ਤੇਰੀ ਮੇਰੀ ਨਹੀਂ ਇਹਨਾਂ ਦੋਆਂ ਦੀ ਜੋੜੀ। ਸ਼ੁਕਰ ਹੈ ਰੱਬ ਦਾ। ਮੈਂ ਕਿਹਾ ਜੀ ਦਾਨੀ ਨਾਲ ਜਿਹੜੀ ਵੀ ਗੱਲ ਕਰਨੀ ਹੈ ਸੋਚ ਸਮਝ ਕੇ ਠੰਡੇ ਦਿਮਾਗ ਨਾਲ ਕਰਿਓ। ਮਸਾ ਮਸਾ ਮੁੰਡਾ ਘਰ ਆਇਆ। ਆ ਗਿਆ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਦਿਸ ਨਹੀਂ ਰਿਹਾ। ਵੇਖ ਕਿਵੇਂ ਆਕੜ ਕੇ ਖੜਾ ਹੈ। ਮੈਂ ਤੈਨੂੰ ਪੁੱਛਦਾ ਤੈਨੂੰ ਝੂਠ ਬੋਲਦੇ ਆ ਆਪਣੀ ਭੈਣ ਦਾ ਜਮਾ ਵੀ ਖਿਆਲ ਨਹੀਂ ਆਇਆ? ਕਿਹਨੂੰ ਪੁੱਛ ਕੇ ਤੂੰ ਆਪਣੀ ਭੈਣ ਦੇ ਸਹੁਰੇ ਗਿਆ ਸੀ? ਕਿਹਨੂੰ ਪੁੱਛ ਕੇ ਗਿਆ ਸੀ? ਜਵਾਬ ਕਿਉਂ ਨਹੀਂ ਦਿੰਦਾ? ਮੈਂ ਤੈਨੂੰ बस पप्पू जी बस दोबारा ये गलती ना करियो।
ਕੱਲ ਮੈਂ ਤੁਹਾਡਾ ਥੱਪੜ ਇਸ ਲਈ ਖਾ ਲਿਆ ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਗਲਤ ਹਾਂ, ਪਰ ਅੱਜ ਨਹੀਂ। ਅੱਜ ਮੈਂ ਬਦਲ ਚੁੱਕਿਆ ਹਾਂ ਬਾਪੂ ਜੀ, ਤੇ ਤੁਸੀਂ ਮੇਰਾ ਸਾਥ ਦੇਣ ਦੀ ਬਜਾਏ ਉਲਟਾ ਮੈਨੂੰ ਹੀ ਮਾੜਾ ਚੰਗਾ ਆਖੀ ਜਾਂਦੇ ਹੋ। ਗੱਲ ਮੇਰੀ ਭੈਣ ਰਾਣੋ ਦੇ ਵਿਆਹ ਦੀ ਆ, ਤੇ ਹੁਣ ਮੈਂ ਵੇਖਦਾ ਕਿ ਮੇਰੇ ਹੁੰਦੇ ਉਸ ਦਾ ਵਿਆਹ ਕਿਵੇਂ ਨਹੀਂ ਹੁੰਦਾ। ਤੇ ਇੱਕ ਗੱਲ ਹੋਰ ਬਾਪੂ ਜੀ, ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਨਾ ਕਿ ਹਵੇਲੀ ਵਾਲਿਆਂ ਦਾ ਨਾਂ ਉਹਨਾਂ ਦੀ ਦੌਲਤ, ਸ਼ੋਹਰਤ ਤੇ ਮਾਣ ਕਰਕੇ ਜਾਣਿਆ ਜਾਂਦਾ ਸੀ। ਅੱਜ ਤੋਂ ਬਾਅਦ ਇੱਕ ਨਾਮ ਹੋਰ ਜੋੜ ਲਿਓ, ਤਾਨੀ। ਪਰ ਜੋ ਵੀ ਹੈ ਹਾਕਮ ਸਿੰਘ ਜੀ, ਮੁੰਡਾ ਗੱਲ ਬੜੀ ਡੂੰਗੀ ਕਰਕੇ ਗਿਆ। ਰਾਣੋ, ਹਾਂਜੀ ਬੇਬੇ। ਆ ਦਾਨੀ ਨੂੰ ਚਾਹ ਦਾ ਗਲਾਸ ਦਿਆ। ਹਾਂਜੀ ਆਈ। ਲਿਆ, ਬਣ ਗਈ? ਆ ਲੈ ਪੁੱਤ, ਧਿਆਨ ਨਾਲ, ਤੱਤੀ ਆ। ਹਾਂਜੀ ਹਾਂਜੀ। ਰਾਣਾ ਪੁੱਤਰ, ਹਾਂਜੀ ਬਾਪੂ ਜੀ। ਦਾਨੀ ਨੂੰ ਚਾਹ ਮੈਂ ਦੇ ਕੇ ਆਉਣਾ। ਤੁਸੀਂ ਚਾਹ? ਬੇਬੇ ਬੇਬੇ ਬੇਬੇ, ਪਤਾ ਕੀ ਹੋਇਆ? ਬਾਪੂ ਜੀ ਨਾ ਵੀਰੇ ਲਈ ਚਾਹ ਲੈ ਕੇ ਗਏ ਨੇ। ਹਾਂ, ਸੁਲਾ ਸਫਾਈ ਹੋ ਗਈ। ਬਾਪੂ ਜੀ, ਅੱਜ ਤੁਸੀਂ ਮੈਨੂੰ ਮੇਲਾ ਦਿਖਾਣੇ ਲੈ ਕੇ ਜਾਓਗੇ ਨਾ? ਬਾਪੂ ਜੀ, ਬਾਪੂ ਜੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਬਹੁਤ 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 ਪਿਆਰ ਕਰਦਾ ਹਾਂ। ਬਾਪੂ ਜੀ, ਤੁਸੀਂ ਇੱਥੇ? ਓ, ਮੈਂ ਤੇਰੇ ਲਈ ਚਾਹ ਲਿਆਇਆ ਸੀ, ਪੀ ਲਈ। ਚੰਗਾ, ਮੈਂ ਚੱਲਦਾ। ਮਸਾਂ ਮਸਾਂ ਦਾ ਬਾਪੂ ਜੀ ਆਏ ਹੋ, ਤੇ ਨਹੀਂ ਜਲਦੀ ਚਾਹ ਵੀ ਰਹੇ ਹੋ।
ਮੈਨੂੰ ਮਾਫ ਕਰੀ ਪੁੱਤਰਾ, ਮੈਂ ਤੈਨੂੰ ਸਮਝ ਨਹੀਂ ਸਕਿਆ। ਇਸ 'ਚ ਕਸੂਰ ਤੁਹਾਡਾ ਨਹੀਂ ਸੀ ਬਾਪੂ ਜੀ। ਸ਼ਰਾਬ ਚੰਦਰੀ ਚੀਜ਼ ਹੀ ਐਸੀ ਆ ਜਿਸ ਘਰ ਦਾ ਵੀ ਬੂਹਾ ਖੜਕਾਉਂਦੀ ਆ ਉਸ ਦੀਆਂ ਨੀਹਾਂ ਤੱਕ ਲਾ ਕੇ ਰੱਖ ਦਿੰਦੀ ਆ। ਮੈਂ ਗਲਤ ਸੀ ਬਾਪੂ ਜੀ। ਬਸ ਕਰ, ਮੈਂ ਗਲਤ ਸੀ। ਨਹੀਂ, ਪਰ ਹੁਣ ਤੁਸੀਂ ਰਾਣੋ ਦੇ ਵਿਆਹ ਦੀ ਚਿੰਤਾ ਨਾ ਕਰਿਓ, ਮੈਂ ਸਭ ਠੀਕ ਕਰ ਦਿਆਂਗਾ ਬਾਪੂ ਜੀ। ਬੜਾ ਮਾਣ। ਮੈਂ ਕਿਹਾ ਰਾਣੋ ਦੇ ਵਿਆਹ ਦੀ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਮੈਂ ਸਾਰਾ ਇੰਤਜ਼ਾਮ ਕਰਕੇ ਆਇਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਜੇ ਗੱਲ ਮੇਰੀ ਭੈਣ ਰਾਣੋ ਦੀ ਆ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ? ਤੁਸੀਂ ਬੜੇ ਹੋ, ਜੋ ਵੀ ਫੈਸਲਾ ਕਰੋਗੇ ਸਿਰ ਮੱਥੇ। ਲਓ ਜੀ ਹਾਕਮ ਸਿੰਘ ਜੀ, ਤੁਸੀਂ ਕਰੋ ਸ਼ਾਹੂਕਾਰ ਨਾਲ ਦਾਨੀ ਦੇ ਵਿਆਹ ਦੀ ਗੱਲ। ਮੁੰਡਾ ਆਪਣਾ ਮੰਨ ਗਿਆ। ਜਿਉਂਦਾ ਵਸਦਾ ਰਹਿ,
ਦਾਨੀ ਨੂੰ ਲੱਗ ਰਿਹਾ ਸੀ ਕਿ ਰੂਪ ਦਾ ਵਿਆਹ ਉਸ ਦੇ ਨਾਲ ਕੀਤਾ ਜਾ ਰਿਹਾ ਹੈ, ਪਰ ਪਾਲੇ ਮਾਮੇ ਦੇ ਦਿਮਾਗ 'ਚ ਕੁਝ ਹੋਰ ਹੀ ਸਕੀਮ ਚੱਲ ਰਹੀ ਸੀ। ਕੋਈ ਨਹੀਂ ਸੀ ਜਾਣਦਾ ਕਿ ਆਖਿਰ ਪਾਲਾ ਮਾਮਾ ਕਰਨਾ ਕੀ ਚਾਹੁੰਦਾ ਸੀ। कहानी तो बहुत इंटरेस्टिंग होती जा रही है, फिर आगे क्या है बापू जी? दसो ना बापू जी, आगे क्या है? बापू जी, बापू जी, आगे की होया? बापू जी, बापू पापू है? नहीं नहीं बापू जी तुसी इंज नहीं जा सकते। ओ बापू जी की करता बापू जी, क्यों तुसी चले गए? साडी तां कहानी भी अध विचकार रह गई है बापू जी, कहानी तां पूरी कर जांदे। डैडी मम्मी ओ बापू चल गया, ओए चल गया बापू। ਓਏ ਕੀ ਹੋ ਗਿਆ ਤੈਨੂੰ? ਓਏ ਬਾਪੂ ਚਲ ਗਿਆ। ਅੱਧੀ ਰਾਤ ਨੂੰ ਰੌਲਾ ਤੇ ਤੂੰ ਇੰਦਾ ਪਾਇਆ ਹੈ ਜਿਵੇਂ ਕਿਸੇ ਦਾ ਮਰਡਰ ਕਰਤਾ ਹੋਵੇ। सौ लगे बापू, मैं कुछ नहीं कीता, मैं कुछ नहीं कीता बापू। ਓਏ ਓਏ ਮੈਨੂੰ ਤਾਂ ਲੱਗਦਾ ਇਹਨੇ ਬਾਪੂ ਜੀ ਨੂੰ ਜ਼ਹਿਰ ਦੇ ਕੇ ਦੁੱਧ ਚ ਮਾਰਤਾ। की कह रहे हो? मैं को करूंगा इतना? मैं को मारूंगा बापू जी नु? वो तो चंगे भले कहानी सुना रहे सी, पता नहीं कदों साइलेंस मूर्ति चल गए। ਦਾਦਾ ਜੀ, ਦਾਦਾ ਜੀ ਤੁਸੀਂ ਕਿੱਥੇ ਚਲੇ ਗਏ? ਦਾਦਾ ਜੀ ਤੁਸੀਂ ਵਾਪਸ ਆ ਜਾਓ ਪਲੀਜ਼। ਓਏ ਕਿੰਨਾ ਮਜ਼ਾ ਆਂਦਾ ਸੀ ਉਹ ਜਦੋਂ ਤਪੇੜਾ ਮਾਰ ਕੇ ਤੁਸੀਂ ਮੈਨੂੰ ਕੁੱਤੇ ਵਾਂਗੂ ਕਮਰੇ ਚੋਂ ਬਾਹਰ ਸੁੱਟ ਦਿੰਦੇ ਸੀ। ਓਏ ਓਏ ਆ ਕੀ ਕੀਤਾ ਤੂੰ? ਚੰਗਾ ਭਲਾ ਬਾਪੂ ਦਾ ਰਿੰਗਰ ਆਨ ਹੋਇਆ ਸੀ, ਤੂੰ ਫੇਰ ਮਿਊਟ ਤੇ ਲਾਤਾ ਹੈ। नहीं यार मैं कुछ नहीं कीता मम्मी। ਨਾ ਪੁੱਤ ਤੂੰ ਮਨ ਹੌਲਾ ਨਾ ਕਰ, ਤੂੰ ਐਂ ਕਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਕਿ ਵਿਆਹ ਤੇ ਪਾਉਣ ਵਾਲੇ ਜਿਹੜੇ ਕੱਪੜੇ ਸੀ ਨਾ ਰੰਗ ਬਰੰਗੇ ਉਹਨਾਂ ਨੂੰ ਕੈਨਸਲ ਕਰ ਦੋ, ਚਿੱਟੇ ਸਵਾ ਲਓ। ਮੈਂ ਕਿਹਾ ਜੀ ਆਪਾਂ ਬਾਪੂ ਜੀ ਦੇ ਸੰਸਕਾਰ ਦੀ ਤਿਆਰੀ ਕਰੀਏ। आजा बाय दो कड़ी मेरी अख की लग गई। तुसी मैनू ऊपर भेजण का इंतजाम कर लिया, फिक्र ना करो। मजनू का विआह देखण तो पहला मैं किते नहीं चलिया। दवा आ जा चलो। ਅਸੀਂ ਕਿਹੜਾ ਤੁਹਾਨੂੰ ਗੁੱਡ ਨਾਈਟ ਕਰਨ ਆਏ ਸੀ? ਅਸੀਂ ਤਾਂ ਸੋਚਿਆ ਤੁਹਾਡੀ ਪੱਕੀ ਗੁੱਡ ਬਾਏ ਹੋ ਗਈ। ਆ ਤੂੰ ਦਫਾ ਆ ਜਾ, ਤੈਨੂੰ ਦੱਸਾਂ ਤੂੰ ਵੀ ਜਾਣੀ। ਚਲੋ ਜੀ ਤੁਸੀਂ ਤਾਂ ਮੈਨੂੰ ਡਰਾਈ ਦਿੱਤਾ ਸੀ। ਛੱਡੋ ਪਰੇ, ਅੱਗੇ ਦੱਸੋ ਕੀ ਹੈ? दानी दी चुपदा पाले मामे ने नजायज फायदा चुकिया। ओदे इंतजाम दा सानू बाद च पता चलिया कि वो की करना चाहता सी। ਕਹਾਣੀ ਆਪਣੇ ਅਗਲੇ ਕਿਰਦਾਰਾਂ ਵੱਲ ਵੱਧਦੀ ਹੋਈ। ਜਿਉਣਾ ਜਿਹਦੀ ਇਜਾਜ਼ਤ ਤੋਂ ਬਿਨਾਂ ਇੱਥੇ ਪੱਤਾ ਤੱਕ ਨਹੀਂ ਹਿਲ ਸਕਦਾ। ਅੱਜ ਕਮਿਸ਼ਨਰ ਨੂੰ ਜੁਗਨੀ ਦੀ ਖਬਰ ਦੇ ਕੇ ਜਿਉਣੇ ਦੇ ਸਾਥੀ ਨੇ ਗੱਦਾਰੀ ਕੀਤੀ ਹੈ ਤੇ ਜਿਉਣੇ ਲਈ ਗੱਦਾਰੀ ਦੀ ਸਿਰਫ ਇੱਕੋ ਹੀ ਸਜ਼ਾ ਹੈ ਤੇ ਉਹ ਹੈ मौत। बड़े बेहिसाब रहे हैं दुनियादारी च, यारी च फट नहीं गए तो दुश्मनी दे विच पित्तल नहीं गए।
ਜਿਉਣਾ ਹੁਣ ਇੱਥੋਂ ਭੱਜਣਾ ਤੇਰੇ। ਇੰਸਪੈਕਟਰਾ, ਜੇ ਤੂੰ ਗੋਲੀ ਮਾਰਨੀ ਹੁੰਦੀ ਤਾਂ ਕਦੋਂ ਦੀ ਗੋਲੀ ਮਾਰ ਦਿੰਦਾ ਤੇ ਇੱਥੇ ਖੜਾ ਧਮਕੀਆਂ ਨਾ ਦਿੰਦਾ। ਤੇ ਜੇ ਤੂੰ ਫਿਰ ਵੀ ਗੋਲੀ ਮਾਰਨੀ ਚਾਹੁੰਦਾ ਤਾਂ ਚਲਾ ਗੋਲੀ। ਬੱਲੇ ਓਏ ਪਾਲਿਆ, ਮੰਨ ਗਿਆ ਤੈਨੂੰ। ਫੋਟੋ 'ਚ ਮੁੰਡਾ ਜਵੇਂ ਜਿਉਣਾ ਮੋੜ ਲੱਗ ਰਿਹਾ। ਬਸ ਹੁਣ ਸਾਡੀ ਭੈਣ ਜੁਗਨੀ ਇਸ ਰਿਸ਼ਤੇ ਲਈ ਹਾਂ ਕਰ ਦੇ। ਠੀਕ ਹੈ, ਫਿਰ ਤੁਸੀਂ ਕੁੜੀ ਨੂੰ ਬੁਲਾ ਕੇ ਪੁੱਛ ਲਓ, ਜੇ ਉਹਨੂੰ ਮੁੰਡਾ ਪਸੰਦ ਹੈ ਫਿਰ ਮੈਂ ਪਿੰਨੀ ਖਾ ਲੂੰਗਾ। ਜੁਗਨੀ ਕਿਹੜੀ ਖੁਸ਼ੀ 'ਚ ਪਿੰਨੀਆਂ ਖਾਧੀਆਂ ਜਾ ਰਹੀਆਂ ਨੇ? ਤੇ ਇਹ ਕੌਣ ਆ? ਮੈਂ ਪਾਲਾ ਹਾਂ ਜੀ, ਰਿਸ਼ਤੇ ਕਰਵਾਉਣਾ ਹੈ। ਜੁਗਨੀ, ਇਹ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ। ਨਾ ਵੀਰ ਜੀ, ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਹੈ ਕਿ ਮੈਂ ਹਲੇ ਵਿਆਹ ਵੂ ਨਹੀਂ ਕਰਾਣਾ। ਚੱਲ ਓਏ, ਤੁਰਦਾ ਬਣ ਇੱਥੋਂ। ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਆਪਣੀ ਭੈਣ ਨਾਲ ਵਿਆਹ ਨੂੰ ਲੈ ਕੇ ਜ਼ਬਰਦਸਤੀ ਨਹੀਂ ਕਰ ਸਕਦੇ। ਕਿਉਂ ਭੈਣੇ, ਮੈਂ ਠੀਕ ਆਖਿਆ ਨਾ? ਉਹ ਚੱਲ ਜਾ ਹੁਣ। ਚੱਲਦਾ ਮੈਂ ਫਿਰ। ਵੈਸੇ ਵੀਰ ਜੀ, ਮੁੰਡਾ ਇੰਨਾ ਵੀ ਮਾੜਾ ਨਹੀਂ। ਜੁਗਨੀ, ਸੱਚੀ? ਇਹ ਮੁੰਡਾ ਤੈਨੂੰ ਪਸੰਦ ਹੈ? ਉਹ ਪਾਲਿਆ, ਕੁੜੀ ਮੰਨ ਗਈ ਓਏ, ਰਿਸ਼ਤਾ ਪੱਕਾ। ਮਿਲਾਦ। ਓਏ ਹੱਥ ਕੀ ਮਿਲਾਣਾ ਹੈ, ਪਿੰਨੀ ਖਾਓ। ਆ ਲਓ ਜੀ, ਤੁਸੀਂ ਵੀ ਖਾਓ। ਕੋਈ ਨਹੀਂ, ਮੈਂ ਖਾ ਲੈਣਾ। ਮੈਂ ਦਿਨੇ ਹੀ ਜਾ ਕੇ ਖੁਸ਼ਖਬਰੀ ਫਿਰ ਹੈ। ਰੁਕ ਓਏ। ਜੁਗਨੀ ਜਿਉਨੇ ਮੋੜ ਦੀ ਫੈਨ ਸੀ। ਇਹਨੇ ਆਪਣਾ ਵਿਆਹ ਹੁਣ ਤੱਕ ਇਸ ਕਰਕੇ ਨਹੀਂ ਸੀ ਕਰਾਇਆ ਕਿਉਂਕਿ ਇਸ ਦਾ ਮੰਨਣਾ ਸੀ ਕਿ ਜੇਕਰ ਉਹ ਵਿਆਹ ਕਰਾਏਗੀ ਤਾਂ ਜਿਉਨੇ ਮੋੜ ਜਾਏ ਦਿਸਣ ਵਾਲੇ ਮੁੰਡੇ ਨਾਲ ਹੀ ਕਰਾਏਗੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ। ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ, ਕਿਤੇ ਮੁੰਡਾ ਮੁੱਕਰ ਨਾ ਜਾਵੇ। ਮੁੱਕਰ ਕੇ ਮੁੰਡੇ ਨੇ ਆਪਣੀ ਜਾਨ ਦੇਣੀ ਹੈ ਜੀ। ਬਸ ਤੁਸੀਂ ਵਿਆਹ ਦਾ ਜੋੜਾ ਤਿਆਰ ਰੱਖੋ ਆਪਣਾ। ਠੀਕ ਹੈ। ਹਾਂਜੀ, ਆਈ। ਬੇਟਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਤੁਸੀਂ ਇੱਥੇ? ਹਾਂਜੀ, ਉਹ ਤੁਹਾਡੇ ਬਾਪੂ ਜੀ ਘਰੇ ਨੇ। ਮੈਂ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਸੀ।
ਦਾਨੀ ਦੇ ਵਿਆਹ ਬਾਰੇ। ਹਾਂਜੀ ਹਾਂਜੀ, ਤੁਸੀਂ ਅੰਦਰ ਆਓ। ਧੰਨਵਾਦ ਜੀ। ਪਾਪਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਗਰੀਬਾਂ ਦੇ ਘਰ ਦਾ ਰਾਹ ਕਿੱਦਾਂ ਭੁੱਲ ਗਏ? ਨਹੀਂ ਜੀ, ਆਓ, ਮੈਂ ਬੈਠੋ ਬੈਠੋ। ਹੋਰ ਸੁਣਾਓ, ਸਭ ਠੀਕ ਠਾਕ? ਠੀਕ ਹੈ ਜੀ, ਤੁਸੀਂ ਸੁਣਾਓ। ਵਾਹ ਜੀ ਵਾਹ। ਆ ਜਾ ਪੁੱਤਰ। ਹੋਰ ਸੁਣਾਓ ਹਾਕਮ ਜੀ, ਕੀ ਹੁਕਮ ਹੈ? ਮੈਂ ਹੁਕਮ ਕਿਵੇਂ ਕਰ ਸਕਦਾ ਜੀ? ਮੇਰੀ ਤਾਂ ਬੇਨਤੀ ਹੈ ਜੀ, ਜੇ ਥੋੜੇ ਜਿਹੇ ਪੈਸੇ ਤੁਸੀਂ ਮੈਨੂੰ ਹੋਰ ਦੇ ਦਿੰਦੇ ਤਾਂ ਮਿਹਰਬਾਨੀ ਹੋ ਜਾਂਦੀ। ਹੋਰ ਪੈਸੇ? ਇਹ ਅਚਾਨਕ ਕਿੱਦਾਂ ਲੋੜ ਪੈ ਗਈ? ਉਹ ਦਰਅਸਲ ਮੈਨੂੰ ਦਾਨੀ ਦਾ ਵਿਆਹ ਪਹਿਲਾਂ ਕਰਨਾ ਪੈ ਰਿਹਾ ਜੀ। ਦਾਨੀ ਦਾ? ਪਰ ਤੁਸੀਂ ਮੇਰੇ ਤੋਂ ਪਹਿਲਾਂ ਪੈਸੇ ਤਾਂ ਰਾਣੋ ਬੇਟੀ ਦੇ ਵਿਆਹ ਵਾਸਤੇ ਲੈ ਕੇ ਗਏ ਸੀ ਨਾ? ਇਹ ਫਿਰ ਵਿੱਚ ਅਚਾਨਕ ਦਾਨੀ ਦਾ ਵਿਆਹ ਕਿੱਦਾਂ? ਮੈਂ ਤੁਹਾਨੂੰ ਕਿਵੇਂ ਦੱਸਾਂ, ਹਾਲਾਤ ਹੀ ਕੁਛ ਇਹੋ ਜਿਹੇ ਪੈਦਾ ਹੋ ਗਏ। ਪਰ ਤੁਸੀਂ ਫਿਕਰ ਨਾ ਕਰੋ, ਮੈਂ ਦਾਨੀ ਦੇ ਵਿਆਹ ਤੋਂ ਬਾਅਦ ਤੁਹਾਡੀ ਪਾਈ ਮੋੜ ਦਿਆਂਗਾ ਜੀ। ਹਾਕਮ ਸਿਆਂ, ਮੈਂ ਤੇਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ। ਮੈਂ ਤੈਨੂੰ ਪੈਸੇ ਤਾਂ ਹੋਰ ਦੇ ਦੇਣਾ, ਪਰ ਮੇਰੇ ਪੈਸੇ ਤੇ ਉਹਨਾਂ ਦੀ ਮੋਹਲਤ ਦੋਵੇਂ ਯਾਦ ਰੱਖੀ। ਵੇਖੀ ਕਿਤੇ ਮੁੱਕਰ ਨਾ ਜਾਈਂ। ਮੇਰੀ ਕੀ ਔਕਾਤ ਹੈ ਜੀ ਮੈਂ ਮੁੱਕਰ ਜਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਹੁਣ ਜਾਓ ਤੇ ਜਾ ਕੇ ਆਪਣੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕਰੋ, ਖੁਸ਼ੀ ਖੁਸ਼ੀ। ਲੋਕਾਂ ਦੇ ਵਿਆਹ ਕਰਾਉਂਦੇ ਆਪਣਾ ਵਿਆਹ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਐਮ ਨਹੀਂ ਢੇਰੀ ਢਾ ਕੇ ਬੈਠੀ ਦਾ ਹੁੰਦਾ। ਬੈਠੀ ਹੋਣੀ ਆ ਕੋਈ ਚੂੜੇ ਵਾਲੀ ਉਡੀਕਦੀ ਹੋਣੀ ਐ। ਬੋਡੀ ਤਾਂ ਹਾਲੇ ਵੀ ਕਾਇਮ ਹੈ ਮੇਰੀ। ਮਾਮਿਆ, ਅੱਜ ਨਹੀਂ ਤੈਨੂੰ ਛੱਡਦਾ ਮੈਂ। ਇਹਨੂੰ ਕੀ ਹੋ ਗਿਆ? ਇਹ ਤਾਂ ਦਾਤੀ ਚੱਕੀ ਆ ਰਿਹਾ ਅੱਜ। ਲਾਲਾ ਤੇਲ ਲਾਲਾ। ਕੀ ਹੋਇਆ? ਕੀ ਹੈ? ਦੱਸਾਂ ਕੀ ਹੋਇਆ? ਦੇਖ ਮੈਨੂੰ ਮਾਲਿਸ਼ ਕਰ ਲੈਂਦਾ, ਆਪਾਂ ਆਰਾਮ ਨਾਲ ਬਹਿ ਕੇ ਗੱਲ ਕਰਾਂਗੇ। ਠੀਕ ਹੈ। ਚੰਗੀ ਮਾਲਿਸ਼ ਕਰਾਉਂਗਾ ਤੇਰੀ ਮੈਂ। ਜਿਹੜੇ ਤੂੰ ਵਿਆਹ ਕਰਾਉਣਾ ਨਾ ਸਕੀਮਾਂ ਪਾਪਾ, ਅੱਜ ਹੀ ਦਿਨ ਮੈਂ ਛੱਡਦਾ। ਭੱਜ ਲਾ, ਕਿੰਨਾ ਭੱਜਦਾ, ਭੱਜ ਕੇ ਨਾ। ਕੋਈ ਬਚਾਓ। ਮੇਰੇ ਨਾਲ ਐਡਾ ਵੱਡਾ ਧੋਖਾ ਮਾਮਿਆ, ਅੱਜ ਹੀ ਦਿਨ ਮੈਂ ਛੱਡਦਾ। ਓ ਦਾਨੀ, ਓਏ ਇੱਕ ਮਿੰਟ ਗੱਲ ਸੁਣ ਮੇਰੀ। ਇਹ ਦਾਨੀ, ਓ ਦਾਨੀ ਗੱਲ ਸੁਣ। ਤੇਰੀ ਮੈਂ ਗਰਦਨ ਲਾ ਕੇ ਹਟੂ ਅੱਜ। ਤੂੰ ਕਰ ਇੱਥੇ। ਓਏ ਅੱਜ ਤੇਰਾ ਵੱਡੂ ਚੱਟ ਮੈਂ ਤੇਰਾ। ਕੀ ਹੋਇਆ ਮਾਮਾ? ਵੀਰੇ ਕੀ ਹੋ ਗਿਆ? ਕੀ ਕਰ ਰਿਹਾ? ਓਹੋ ਵੀਰੇ ਦੱਸ ਤਾਂ ਸਹੀ, ਗੱਲ ਕੀ ਹੋਈ ਆ? ਉਹ ਦੇਖ ਬੇਬੇ। ਦੇਖ ਦਾਨੀ, ਇੱਕ ਮਿੰਟ ਆ ਥੱਲੇ। ਮਾਮਾ ਤੇਰਾ ਅੱਜ ਨਹੀਂ ਬਚਦਾ ਮਾਮਾ ਮੇਰੇ ਤੋਂ। ਆ ਜਾ ਹੁਣ ਤੂੰ ਕੀ? ਮਾਮਾ ਤੇਰਾ ਛੱਡ ਦੇ ਇਹਨੂੰ, ਛੱਡ ਦੇ। ਕੀ ਹੋ ਗਿਆ? ਗੱਲ ਕੀ ਹੈ? ਓ ਦਾਨੀ, ਪਾਪੂਸ਼ ਤੂੰ ਇਹ ਵਿੱਚ ਨਾ ਹੋ। ਅੱਜ ਮੈਂ ਜਾਨੋਂ ਮਾਰ ਦੇਣਾ। ਉਹ ਕੀ ਹੋਇਆ? ਕੀ ਹੈ? ਇਹਨੇ ਬਿਨਾਂ ਪੁੱਛੇ ਮੇਰਾ ਵਿਆਹ ਕਿਤੇ ਹੋਰ ਪੱਕਾ ਕਰਨਾ। ਇੱਕ ਮਿੰਟ, ਉਹ ਤੂੰ ਆ ਪਹਿਲਾਂ ਸਿੱਟ। ਇਹਨੇ ਜੋ ਕੁਝ ਕੀਤਾ ਹੈ ਰਾਣੂ ਦੀ ਖੁਸ਼ੀ ਕਰਕੇ ਕੀਤਾ ਹੈ। ਮਤਲਬ ਸਾਫ਼ ਹੈ। ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ, ਰਾਣੋ ਦੇ ਵਿਆਹ ਤੋਂ ਪਹਿਲਾਂ ਅਸੀਂ ਤੇਰਾ ਵਿਆਹ ਕਰ ਦਾਂਗੇ। ਤੇਰੇ ਵਿਆਹ 'ਚ ਜਿਹੜਾ ਦਾਜ ਆਊਗਾ ਉਹ ਆਪਾਂ ਰਾਣੋ ਦੇ ਵਿਆਹ 'ਚ ਦੇ ਦਾਂਗੇ। ਹੁਣ ਤੂੰ ਦੱਸ ਦੇ ਕੀ ਕਰਨਾ। ਸੋਚ ਸਮਝ ਕੇ ਜਵਾਬ ਦੇਈਂ। ਜੇ ਤੈਨੂੰ ਇਤਰਾਜ਼ ਹੈ ਤਾਂ ਆਪਾਂ ਤੇਰਾ ਰਿਸ਼ਤਾ ਵਾਪਸ ਕਰ ਦਿੰਦੇ ਹਾਂ। ਤੇਰੀ ਭੈਣ ਰਾਣੋ ਦੀ ਜ਼ਿੰਦਗੀ ਦਾ ਸਵਾਲ ਹੈ ਬਸ। ਜੀ ਕੱਲ ਮੇਰੀ ਭੈਣ ਰਾਣੋ ਦੇ ਵਿਆਹ ਦੀ ਹੈ ਬਾਪੂ ਜੀ, ਤਾਂ ਮੈਂ ਪਹਿਲਾਂ ਹੀ ਆਖ ਦਿੱਤਾ ਸੀ। ਮੈਨੂੰ ਕੋਈ ਇਤਰਾਜ਼ ਨਹੀਂ।
ਸਾਰਾ ਕੁਝ ਸਾਡੇ ਮੁਤਾਬਿਕ ਹੀ ਚੱਲ ਰਿਹਾ ਸੀ, ਪਰ ਰਾਣੋ ਦੇ ਸਹੁਰਿਆਂ ਨੂੰ ਕੁਝ ਹੋਰ ਹੀ ਲੱਗਿਆ ਤੇ ਉਸ ਤੋਂ ਬਾਅਦ ਹਾਕਮਾਂ ਦਾਨੀ ਜਾ ਇਹਨਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰ ਪੁੱਤ। ਹਾਂਜੀ ਬਾਪੂ ਜੀ। ਠਹਿਰਾ, ਅਸੀਂ ਇੱਥੇ ਚਾਹ ਪਾਣੀ ਪੀਣ ਨਹੀਂ ਆਏ, ਗੱਲਬਾਤ ਕਰਨਾ ਹੈ ਤੇ ਉਹ ਵੀ ਸਿੱਧੀ। ਚੰਗਾ ਚੰਗਾ ਜੀ, ਜ਼ਰੂਰ। ਕਿਹੜੀ ਗੱਲ? ਪਹਿਲਾਂ ਬੈਠੋ ਤਾਂ ਸਹੀ, ਫਿਰ ਗੱਲਬਾਤ ਵੀ ਕਰਦੇ ਹਾਂ। ਬੈਠੋ ਤੇ ਸਹੀ। ਗੱਲ ਸੁਣਾ, ਜਦੋਂ ਸਾਡੇ ਮੁੰਡੇ ਦਾ ਵਿਆਹ ਰਾਣੋ ਨਾਲ ਪਹਿਲਾਂ ਤੈਅ ਹੋਇਆ ਸੀ, ਫਿਰ ਇੰਨੀ ਕੀ ਆਫਤ ਆ ਗਈ ਕਿ ਤੁਸੀਂ ਦਾਨੀ ਦਾ ਵਿਆਹ ਪਹਿਲਾਂ ਰੱਖਤਾ ਹੈ? ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਸਮਝਿਆ ਨਹੀਂ ਹੈ? ਦਾਨੀ ਦੇ ਵਿਆਹ ਨਾਲ ਤੁਹਾਡਾ ਕੀ ਤਾਲੁਕ ਹੈ? ਅਸੀਂ ਦਾਨੀ ਦਾ ਵਿਆਹ ਕਦੋਂ ਵੀ ਰੱਖੀਏ? ਰਾਣੋ ਦਾ ਵਿਆਹ ਤੇ ਤੈਅ ਕੀਤੀ ਤਰੀਕ ਦਾ ਹੀ ਹੈ ਨਾ ਜੀ। ਤੁਸੀਂ ਸਾਨੂੰ ਬੇਵਕੂਫ ਸਮਝ ਰੱਖਿਆ? ਹਾਂ, ਸਾਰਾ ਪਿੰਡ ਜਾਣਦਾ ਕਿ ਦਾਨੀ ਸਾਰਾ ਦੱਬਿਆ ਖਜ਼ਾਨਾ ਕੱਲਾ ਦੱਬਣ ਨੂੰ ਫਿਰਦਾ। ਇਸੇ ਲਈ ਇਹਨੇ ਆਪਦਾ ਵਿਆਹ ਪਹਿਲਾਂ ਰੱਖ ਲਿਆ। ਵਾਹ ਦਾਨੀ ਵਾਹ, ਉਸ ਦਿਨ ਤਾਂ ਤੂੰ ਸਾਡੇ ਘਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਇਆ ਨਾ। ਅੱਜ ਨਹੀਂ ਤੈਨੂੰ ਆਪਦੀ ਭੈਣ ਦਾ ਚੇਤਾ ਆਇਆ? ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਜੀ। ਕੋਈ ਗਲਤਫਹਿਮੀ ਨਹੀਂ ਹੋਈ। ਗੱਲ ਸੁਣ ਲਾ ਹਾਕਮਾ, ਤੂੰ ਚਾਹੁੰਦਾ ਨਾ ਕਿ ਤੇਰੀ ਕੁੜੀ ਵਿਆਹ ਕੇ ਸਾਡੇ ਘਰ ਦੀ ਦਹਲੀਜ਼ 'ਚ ਕਦਮ ਰੱਖੇ, ਤੇ ਦਾਨੀ ਤੋਂ ਪਹਿਲਾਂ ਰਾਣੋ ਦਾ ਵਿਆਹ ਕਰਨਾ ਪਏਗਾ। ਨਹੀਂ ਤਾਂ ਫਿਰ ਸਾਡੇ ਵੱਲੋਂ ਇਸ ਰਿਸ਼ਤੇ ਨੂੰ ਨਾ ਹੀ। ਚਲੋ ਮੇਰੀ ਗੱਲ ਤਾਂ ਸੁਣੋ। ਗੱਲ ਨਹੀਂ ਸੁਣਨੀ। ਓ ਇੱਕ ਮਿੰਟ, ਮੇਰੀ ਗੱਲ ਤਾਂ ਸੁਣੋ। ਅਬ ਮੇਰੀ ਗੱਲ। ਪਾਪੂ, ਅਸੀਂ ਹੁਣ ਪੂਰੀ ਤਰ੍ਹਾਂ ਨਾਲ ਫਸ ਚੁੱਕੇ ਸੀ। ਅਸੀਂ ਦਾਨੀ ਦਾ ਵਿਆਹ ਰਾਣੋ ਦੇ ਵਿਆਹ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਸੀ ਤਾਂ ਕਿ ਦਾਨੀ ਦੇ ਵਿਆਹ 'ਚ ਜੋ ਦਾਜ ਆਏਗਾ, ਉਹ ਦਾਜ ਅਸੀਂ ਰਾਣੋ ਦੇ ਵਿਆਹ 'ਚ ਦੇ ਦੇਵਾਂਗੇ। ਪਰ ਰਾਣੋ ਦੇ ਸਹੁਰਿਆਂ ਵੱਲੋਂ ਅਚਾਨਕ ਰਾਣੋ ਦਾ ਵਿਆਹ ਪਹਿਲਾਂ ਕਰਨ ਦੀ ਮੰਗ ਨੇ ਸਾਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ। ਹਾਲੇ ਅਸੀਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਨਿਕਲਣ ਬਾਰੇ ਸੋਚ ਹੀ ਰਹੇ ਸੀ ਕਿ ਅਚਾਨਕ ਇੱਕ ਹੋਰ ਪਰੇਸ਼ਾਨੀ ਨੇ ਸਾਡੇ ਘਰ ਦੇ ਬਾਹਰ ਆ ਕੇ ਦਸਤਕ ਦੇ ਦਿੱਤੀ। ਚੰਗਾ ਪੁੱਤ, ਮੈਂ ਚੱਲਦਾ ਹੁਣ। ਆਪਣੇ ਬਾਪੂ ਦਾ ਖਿਆਲ ਰੱਖੀ, ਕਿਸੇ ਕਿਸਮ ਦਾ ਬੋਝ ਨਾ ਪਵੇ ਉਹਦੇ ਦਿਮਾਗ 'ਚ। ਠੀਕ ਹੈ ਜੀ, ਧੰਨਵਾਦ। ਚੰਗਾ। ਹਾਕਮ ਸਿਆਂ, ਉਹ ਹਾਕਮ ਸਿਆਂ। ਸਤਿ ਸ਼੍ਰੀ ਅਕਾਲ ਜੀ। ਜਿਉਂਦਾ ਰਹਿ ਪੁੱਤਰਾ। ਉਹ ਬਾਪੂ ਜੀ ਦੀ ਤਬੀਅਤ ਕੁਝ ਠੀਕ ਨਹੀਂ ਜੀ, ਉਹ ਅੰਦਰ ਆਰਾਮ ਕਰ ਰਹੇ ਨੇ। ਤੁਸੀਂ ਮੈਨੂੰ ਦੱਸੋ ਕੀ ਕੰਮ ਆ? ਕਾਕਾ, ਕੀ ਇਹ ਗੱਲ ਸੱਚ ਹੈ ਕਿ ਹੁਣ ਰਾਣੋ ਦਾ ਵਿਆਹ ਤੇਰੇ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ? ਹਾਂਜੀ, ਦਰਅਸਲ ਉਹ ਰਾਣੋ ਦੇ ਸਹੁਰੇ ਨਹੀਂ ਚਾਹੁੰਦੇ ਕਿ ਮੇਰਾ ਵਿਆਹ ਉਹਦੇ ਵਿਆਹ ਤੋਂ ਪਹਿਲਾਂ ਹੋਵੇ। ਤੇ ਨਾਲੇ ਕਾਕਾ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਘਰ ਸ਼ਗਨਾਂ ਵਾਲੇ ਦਿਨ ਮੈਂ ਕੋਈ ਅਪਸ਼ਗੁਨੀ ਗੱਲ ਕਰਾਂ। ਮੈਂ ਆਪਣੀ ਧੀ ਰੂਪ ਦਾ ਵਿਆਹ ਪੱਕਾ ਕਰ ਦਿੱਤਾ। ਰੂਪ? ਤੇ ਹੁਣ ਮੈਨੂੰ ਪੈਸਿਆਂ ਦੀ ਲੋੜ ਹੈ। ਮੈਨੂੰ ਮੇਰੇ ਪੈਸੇ ਦਿਓ ਤੇ ਮੈਂ ਜਾਵਾਂ। ਮਤਲਬ ਦਾਨੀ ਪੁੱਤਰ, ਤੇਰੇ ਪਿਓ ਨੇ ਮੈਥੋਂ ਇਹ ਕਹਿ ਕੇ ਪੈਸੇ ਲਏ ਸੀ ਕਿ ਮੇਰੇ ਪੈਸੇ ਤੇਰੇ ਵਿਆਹ ਤੋਂ ਬਾਅਦ ਮੋੜ ਦੇਗਾ। ਹੁਣ ਜਦੋਂ ਤੇਰਾ ਵਿਆਹ ਹੀ ਨਹੀਂ ਹੋ ਰਿਹਾ ਤਾਂ ਮੈਨੂੰ ਮੇਰੇ ਪੈਸੇ ਮੋੜ ਦਿਓ, ਪੂਰਾ 5000 ਰੁਪਇਆ। ਤੇ ਮੈਨੂੰ ਚਾਹੀਦੇ ਵੀ ਹੈ ਹੁਣੇ ਹੁਣੇ ਹੁਣੇ। ਮੇਰੇ ਪੈਸੇ ਮੈਨੂੰ ਦਿਓ ਤੇ ਮੈਂ ਜਾਵਾਂ। ਤੁਸੀਂ ਤਾਂ ਸਾਡੇ ਹਾਲਾਤ ਜਾਣਦੇ ਹੋ ਜੀ, ਨਾਲੇ ਇੰਨੀ ਛੇਤੀ ਅਸੀਂ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਾਂਗੇ? ਕਾਕਾ ਜੀ, ਇਹ ਤਾਂ ਪੈਸੇ ਲੈਣ ਤੋਂ ਪਹਿਲਾਂ ਸੋਚਣਾ ਸੀ ਨਾ। ਹੁਣ ਜਦ ਪੈਸੇ ਮੋੜਨ ਦਾ ਵਕਤ ਆਇਆ ਤਾਂ ਉਹ ਨਾਟਕ ਕਰਕੇ ਬਿਮਾਰੀ ਦਾ ਅੰਦਰ ਲੰਬਾ ਪਿਆ। ਪਰ ਮੈਂ ਗੱਲ ਤੇਰੇ ਨਾਲ ਕਿਉਂ ਕਰ ਰਿਹਾ? ਮੈਂ ਗੱਲ ਕਰੂੰਗਾ ਹਾਕਮ ਸਿੰਘ ਨਾਲ। ਹਾਕਮ ਸਿਆਂ, ਹਾਕਮ ਸਿਆਂ। ਅੰਕਲ ਜੀ, ਅੰਕਲ ਜੀ, ਅੰਕਲ ਜੀ, ਆਓ।
ਤੁਸੀਂ ਤਾਂ ਨਾ ਬੜਾ ਹੀ ਗੁੱਸਾ ਕਰਦੇ ਹੋ। ਪੈਸੇ ਚਾਹੀਦੇ ਨੇ। ਆ ਫੜ। ਨਾਲੇ ਗੱਲ ਸੁਣ, ਅੱਜ ਤੋਂ ਬਾਅਦ ਮੇਰੇ ਦੋਸਤ ਵੱਲ ਝਾਕ ਵੀ ਨਾ ਜਾਈਂ। ਕਾਕਾ ਜੀ, ਇਹਦੇ ਚ ਗੁੱਸਾ ਹੋਣ ਵਾਲੀ ਕਿਹੜੀ ਗੱਲ ਹੈ? ਵੇਖ, ਵਿਹਾਰ ਆਪਣੀ ਜਗ੍ਹਾ, ਦੋਸਤੀ ਆਪਣੀ ਜਗ੍ਹਾ। ਵਿਹਾਰ ਵਾਲਾ ਕੰਮ ਤਾਂ ਤੁਸੀਂ ਦਿੱਤਾ ਕਰ, ਬਾਕੀ ਰਹੀ ਗੱਲ ਦੋਸਤੀ ਦੀ, ਤੁਸੀਂ ਮੇਰੀ ਧੀ ਦੇ ਵਿਆਹ ਤੇ ਜ਼ਰੂਰ ਆਇਓ। ਹਾਂ ਗੱਲ ਸੁਣ, ਹਾਕਮ ਸਿੰਘ ਨੂੰ ਔਖਾ ਸੌਖਾ ਹੋ ਕੇ ਨਾਲ ਲੈ ਹੀ ਆਈ, ਪਰ ਆਇਓ ਜ਼ਰੂਰ। ਜ਼ਰੂਰ ਆਣਾ, ਜ਼ਰੂਰ ਆਇਓ। ਆਵਾਂਗੇ ਜੀ ਆਵਾਂਗੇ। ਲੈ ਹੈ ਕਮਲਾ ਦੱਸ, ਉਹ ਸਾਡੇ ਦਾਨੀ ਤੋਂ ਬਗੈਰ ਤੁਹਾਡੀ ਰੂਪ ਦਾ ਵਿਆਹ ਕਿਵੇਂ ਹੋ ਸਕਦਾ? ਕਿਉਂ, ਕਿਵੇਂ ਆ? ਕਿਵੇਂ ਮੂੰਹ ਜਿਹਾ ਲਮਕਾਇਆ? ਇੱਕ ਗੱਲ ਦੱਸ, ਪੈਸੇ ਕਿੱਥੋਂ ਆਏ? ਉਹ ਤੈਨੂੰ ਕਿਹਾ ਸੀ ਨਾ, 2-4 ਕਿੱਲੇ ਹੈਗੇ ਸੀ ਆਪਣੇ ਕੋਲ, ਵੇਚ ਤੇ। ਤੂੰ ਉਹ ਛੱਡ, ਆ ਫੜ। ਹੁਣ ਇਹ ਕਿਸ ਲਈ? ਓਏ ਕਮਲਿਆ, ਹੁਣ ਸਾਡੀ ਭਾਬੀ ਦੇ ਵਿਆਹ ਤੇ ਬਿਨਾਂ ਸ਼ਗਨ ਤੋਂ ਜਾਵੇਂਗਾ? ਨਾਲੇ ਦੇਖ ਵੀ ਹਾਕਮ ਸਿਆਂ, ਕੱਲ ਤੇਰੇ ਪੁੱਤਰ ਦਾਨੀ ਨੇ ਜਿਹੜੀ ਹਰਕਤ ਇੱਥੇ ਸਾਹੂਕਾਰ ਜੀ ਦੇ ਘਰ ਕੀਤੀ ਹੈ, ਉਹ ਬਹੁਤ ਗਲਤ ਕੀਤੀ ਹੈ। ਹੁਣ ਤੂੰ ਦੱਸ, ਉਸ ਦੀ ਸਫਾਈ ਵਿੱਚ ਕੀ ਕਹਿਣਾ ਚਾਹੁੰਦਾ ਹੈ? ਮੈਂ ਜਾਣਦਾ ਸਰਪੰਚ ਸਾਹਿਬ ਕਿ ਦਾਨੀ ਦੀ ਗਲਤੀ ਮਾਫੀ ਦੇ ਕਾਬਿਲ ਨਹੀਂ ਹੈ। ਤੁਸੀਂ ਜੋ ਵੀ ਸਜ਼ਾ ਮੈਨੂੰ ਸੁਣਾਓਗੇ, ਉਹ ਮੇਰੇ ਸਿਰ ਮੱਥੇ। ਮੈਂ ਪੰਚਾਂ ਸਰਪੰਚਾਂ ਦੀ ਮੌਜੂਦਗੀ ਦੇ ਵਿੱਚ ਸਾਰੇ ਪਿੰਡ ਤੋਂ ਤੇ ਆਪਣੇ ਦੋਸਤ ਸ਼ਾਹੂਕਾਰ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਮੈਨੂੰ ਮਾਫ ਕਰ ਦੇ, ਮਾਫ ਕਰ ਦਿਓ। ਮੈਂ ਕਿਹਾ ਸਰਪੰਚ ਸਾਹਿਬ, ਹਾਕਮ ਸਿੰਘ ਦੇ ਏਦਾਂ ਹੱਥ ਜੋੜ ਕੇ ਮਾਫੀ ਮੰਗਣ ਨਾਲ ਕੀ ਮੇਰੀ ਧੀ ਦਾ ਵਿਆਹ ਹੋ ਜੂ? ਸਿਰਫ ਇੰਨਾ ਹੀ ਨਹੀਂ, ਤੇ ਇਸ ਦੇ ਪੁੱਤਰ ਦਾਨੀ ਨੇ ਜਿਹੜੀ ਕੱਲ ਮੇਰੇ ਘਰ ਆ ਕੇ ਗੰਦੀ ਹਰਕਤ ਕੀਤੀ ਹੈ, ਮੈਂ ਸਾਰੀ ਬਰਾਦਰੀ ਵਿੱਚ ਆਪਣਾ ਮੂੰਹ ਵਿਖਾਉ ਜੋਗਾ ਨਹੀਂ ਰਿਹਾ। ਜੇ ਸੱਚਮੁੱਚ ਮੈਥੋਂ ਮਾਫੀ ਮੰਗਣਾ ਚਾਹੁੰਦਾ ਹੈ ਨਾ, ਤਾਂ ਸਰਪੰਚ ਜੀ ਇਹਨੂੰ ਕਹੋ ਆਪਣੀ ਪੱਗ ਲਾ ਕੇ ਮੇਰੇ ਪੈਰਾਂ ਵਿੱਚ ਰੱਖੇ, ਤੇ ਉਸ ਤੋਂ ਬਾਅਦ ਫਿਰ ਮੈਂ ਸੋਚਾਂਗਾ ਕਿ ਮਾਫੀ ਦੇਣੀ ਵੀ ਹੈ ਕਿ ਨਹੀਂ। ਇੱਕ ਮਿੰਟ ਹਾਕਮ ਸਿਆਂ, ਇੱਕ ਮਿੰਟ। ਦੇਖ ਸ਼ਾਹੂਕਾਰਾ, ਸਾਰਾ ਪਿੰਡ ਜਾਣਦਾ ਹੈ ਕਿ ਹਾਕਮ ਸਿੰਘ ਨਿਹਾਇਤ ਹੀ ਸ਼ਰੀਫ ਆਦਮੀ ਹੈ। ਫਿਰ ਉਸਨੇ ਸਾਰੇ ਪਿੰਡ ਦੇ ਸਾਹਮਣੇ ਤੁਹਾਡੇ ਕੋਲੋਂ ਮਾਫੀ ਮੰਗ ਲਈ ਹੈ। ਹੁਣ ਸਾਰੇ ਪਿੰਡ ਦੇ ਸਾਹਮਣੇ ਉਹਦੀ ਪੱਗ ਲਵਾਉਣਾ, ਨਹੀਂ, ਇਹ ਗਲਤ ਹੈ, ਗਲਤ ਹੈ। ਸਰਪੰਚ ਜੀ, ਇਹ ਭਲਾ ਕੋਈ ਗੱਲ ਬਣੀ? ਬਸ ਫੈਸਲਾ ਹੋ ਚੁੱਕਿਆ ਹੈ। ਇਸ ਗੱਲ ਤੇ ਇੱਥੇ ਹੀ ਮਿੱਟੀ ਪਾ ਦਿਓ, ਨਹੀਂ ਤਾਂ ਤੁਹਾਡੇ ਖਿਲਾਫ ਕੋਈ ਫੈਸਲਾ ਲੈਣਾ ਪਵੇਗਾ। ਅੱਜ ਤੋਂ ਸਾਰੇ ਪਿੰਡ ਦੇ ਸਾਹਮਣੇ ਮੇਰਾ ਸਿਰ ਨੀਵਾਂ ਕਰ ਦਿੱਤਾ ਹੈ। ਨਹੀਂ 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 ਨਹੀਂ। ਓਏ, ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ। ਓਏ ਤੂੰ ਜੰਮਦਾ ਕਿਉਂ ਨਹੀਂ ਮਰ ਗਿਆ? ਜੰਮਦਾ ਕਿਉਂ ਨਹੀਂ ਮਰ ਗਿਆ? ਕਿਉਂ ਨਹੀਂ ਮਰ ਗਿਆ? ਕਿਉਂ ਨਹੀਂ ਮਰ ਗਿਆ? ਬਾਪੂ ਜੀ, ਹੱਥ ਜੋੜ ਕੇ ਬੈਠੀਏ ਬਾਪੂ ਜੀ, ਨਾ ਮਾਰੋ ਵੀਰੇ ਨੂੰ, ਇਹਦੀ ਚ ਤਾਂ ਕੋਈ ਕਸੂਰ ਨਹੀਂ ਹੈਗਾ, ਇਹ ਮਰ ਜਾ ਬਾਪੂ ਜੀ। ਬੇਬੇ ਤੂੰ ਕਹਿਣਾ ਬਾਪੂ ਨੂੰ। ਸਰਦਾਰ ਜੀ ਪਾਸੇ ਨਾ ਮਾਰੋ, ਰੱਬ ਦਾ ਵਾਸਤਾ ਹੈ। ਤੈਨੂੰ ਮਾਰ ਦਾਂਗਾ ਜਦੋਂ ਨਾ ਮਰ ਜਾ। ਛੱਡ ਦਿਓ, ਛੱਡ ਦਿਓ, ਮਾਫ ਕਰ ਦਿਓ। ਤੂੰ ਵੀ ਮਰ, ਤੂੰ ਵੀ ਮਰ, ਨਹੀਂ ਛੱਡ ਦਿਓ, ਤੂੰ ਵੀ ਮਰ। ਤੁਹਾਡੇ ਅੱਗੇ ਇਹ ਸਭ ਮੇਰੇ ਕਰਕੇ ਹੋ ਰਿਹਾ, ਸਿਰਫ ਮੇਰੇ ਕਰਕੇ। ਸਾਰੇ ਫਸਾਦ ਦੀ ਚਾਟਾ ਮੈਂ ਹਾਂ, ਮੈਨੂੰ ਜਿਉਣ ਦਾ ਕੋਈ ਹੱਕ ਨਹੀਂ।
कोई हक नहीं। बस करो छोड़ दो छोड़ दो बेचारा बचा ਭੈਣ ਰਾਣੋ ਰਾਣੋ ਧੀਏ ਰਾਣੋ मेरी धी छेती बजा के मरना छेती बजा लो मेरी धी मेरी लाडा राणा दिए माफ कर मेरे मरण दे विच ही सारिਆਂ ਦੀ ਭਲਾਈ ਹੋ मेरे माफ कर दो देख ला यार पम्मिया तेरे एक झूठ ने सारिਆਂ ਦੀ ਜ਼ਿੰਦਗੀ ਬਰਬਾਦ ਕਰਤੀ जब मैं जिंदगी बर्बाद करती ना तो ठीक भी मैं ही करूंगा मैं ही करूंगा इधर ला दो फुल पानी पानी थोड़ा जा सुक जाते होंगे ने ये जुगनी डाकू ਇੱਥੇ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ। ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ ਕਿਤੇ ਮੁੰਡਾ ਮੁੱਕਰ ਨਾ ਜਾਵੇ। ਇਸ ਘਰ ਤੇ ਵੀ ਸਾੜ ਸਤੀ ਛਾਈ ਹੋਈ ਹੈ। ਇੱਕ ਮੁਸੀਬਤ ਜਾਂਦੀ ਹੈ ਦੂਜੀ ਖੜੀ ਹੋ ਜਾਂਦੀ ਹੈ। ਹੁਣ ਮੈਂ ਕੀ ਕਰਾਂ? ਇੱਕ ਕੰਮ ਕਰ ਪਾਲਿਆ ਤੂੰ ਲੁਕ ਜਾ बेटा जी इस तो पहला कि तुसी कुछ कहो मैं हाथ जोड़ के माफी मंगदा मैनू माफ कर दियो हालात ही कुछ इहो जिहे हो गए ने दानी दा विआह सानू अगे करना पै रहा मैनू माफ कर देती है माफ कर दे ਕੀ ਗੱਲ ਕਰ ਰਹੇ ਹੋ ਸਰਦਾਰ ਸਾਹਿਬ ਅਸੀਂ ਤੁਹਾਡੇ ਨਾਲ ਇੱਥੇ ਕੋਈ ਗਿਲਾ ਸ਼ਿਕਵਾ ਕਰਨ ਵਾਸਤੇ ਨਹੀਂ ਆਏ ਅਸੀਂ ਤਾਂ ਰਾਣੋ ਦਾ ਹਾਲ ਚਾਲ ਪੁੱਛਣ ਆਏ ਹਾਂ ਜਿਹੋ ਜੀ ਮੇਰੇ ਵਾਸਤੇ ਜੁਗਨੀ ਉਹੇ ਜੀ ਮੇਰੇ ਵਾਸਤੇ ਰਾਣੋ ਤੁਹਾਨੂੰ ਹੱਥ ਜੋੜਨ ਦੀ ਕੋਈ ਲੋੜ ਨਹੀਂ ਸਾਨੂੰ ਸਭ ਪਤਾ ਲੱਗ ਗਿਆ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਆਪਣਾ ਪੂਰਾ ਧਿਆਨ ਰਾਣੋ ਦੇ ਵਿਆਹ ਤੇ ਦਿਵੋ ਬਾਕੀ ਮੇਰੇ ਲੇਖਾਂ 'ਚ ਜੋ ਲਿਖਿਆ ਹੋਊਗਾ ਉਹ ਮੈਨੂੰ ਮਿਲ ਹੀ ਜਾਣਾ ਜਿਉਂਦੀ ਰਹਤੀ ਹੈ ਚੰਗਾ ਰਾਣੋ
मैं चलती हूँ। सत श्री अकाल। ਇੰਜ ਅੱਖਾਂ ਚੁਰਾਨ ਨਾਲ ਸੱਚਾਈ ਬਦਲ ਨਹੀਂ ਜਾਊਤਾ ਨਹੀਂ। ਕਿਹੜੀ ਸੱਚਾਈ? ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਜੋ ਕੁਝ ਵੀ ਕੀਤਾ ਆਪਣੀ ਭੈਣ ਰਾਣੋ ਦੀ ਖਾਤਰ ਕੀਤਾ। ਇਸ 'ਚ ਤੇਰਾ ਕੋਈ ਕਸੂਰ ਨਹੀਂ ਸੀਗਾ ਤੇ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਮੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਹੈ। ਮੈਂ ਕਿਸੇ ਨੂੰ ਕੋਈ ਪਿਆਰ ਵਿਆਰ ਨਹੀਂ ਕਰਦਾ। ਰੱਖ ਮੇਰੇ ਸਿਰ ਤੇ ਹੱਥ ਤੇ ਹੁਣ ਦੱਸ, ਤੂੰ ਮੈਨੂੰ ਪਿਆਰ ਨਹੀਂ ਕਰਦਾ? ਮੈਨੂੰ ਜਾਣਦੇ ਰੂਪ, ਮੈਂ ਜਲਦੀ ਜਾ। ਤੂੰ ਆਪਣਾ ਵਿਆਹ ਜੁਗਣੀ ਦੇ ਨਾਲ ਸਿਰਫ ਇਸ ਕਰਕੇ ਕਰਾ ਰਿਹਾ ਸੀ ਕਿ ਰਾਣੋ ਦੇ ਵਿਆਹ 'ਚ ਕੋਈ ਅੜਚਨ ਨਾ ਆਵੇ। ਪਰ ਹੁਣ ਜਦ ਰਾਣੋ ਦਾ ਵਿਆਹ ਸੁਖ ਸ਼ਾਂਤੀ ਨਾਲ ਹੋ ਰਿਹਾ ਹੈ, ਫਿਰ ਤੇਰੀ ਇਹੋ ਜਿਹੀ ਕਿਹੜੀ ਮਜਬੂਰੀ ਹੈ ਜੁਗਨੀ ਦੇ ਨਾਲ ਵਿਆਹ ਕਰਾਉਣ ਦੀ? ਰੂਪ, ਇਹ ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਨੂੰ ਉਸਦੀ ਮਜਬੂਰੀ ਦੇ ਨਾਲ ਹੀ ਤੁਲਿਆ ਜਾਵੇ। ਸਾਨੂੰ ਕਦੇ-ਕਦੇ ਦੂਸਰਿਆਂ ਦੇ ਜਜ਼ਬਾਤਾਂ ਨੂੰ ਵੀ ਸਮਝਣਾ ਪੈਂਦਾ। ਜਿੱਦਾਂ ਰਾਣੋ ਮੇਰੀ ਭੈਣ ਆ, ਠੀਕ ਉਸੇ ਤਰ੍ਹਾਂ ਜੁਗਨੀ ਵੀ ਕਿਸੇ ਦੀ ਭੈਣ ਆ। ਅੱਜ ਜਦ ਮੈਂ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਨਹੀਂ ਦੇਖ ਸਕਦਾ, ਤਾਂ ਤੈਨੂੰ ਕੀ ਲੱਗਦਾ ਜੁਗਨੀ ਦੇ ਭਰਾ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਵੇਖ ਸਕਣਗੇ? ਦਾਨੀ ਤੂੰ ਬਸ ਰੂਪ, मैं मजबूर हाँ। तेरी मेरी जोड़ी इस जन्म च नहीं बन सकती। मैं दसां तैनू की दिल दी मजबूरी, तू अपनी लाठी मैं अपनी। आहा रुत कटे तेरी मेरी जोड़ी हाँ लखी लागा इंज हुंदी मुलाकात रवे। तू बाहां विच मेरे ते मट्ठी मट्ठी बरसात पवे। तू बाहां विच बरसात पवे। हाँ हुंदी मुलाकात बरसात पवे।
ਮੈਨੂੰ ਮਾਫ ਕਰ ਦਿਓ ਬਾਪੂ ਜੀ। ਮੈਂ ਆਪਣਾ ਕੀਤਾ ਵਾਅਦਾ ਪੂਰਾ ਨਾ ਕਰ ਸਕਿਆ। ਮੈਨੂੰ ਮਾਫ ਕਰ ਦੇ ਭੈਣੇ। ਲਾ ਦਿਓ ਗੱਲ ਮੇਰੀ, ਕਸਮ ਨਾਲ ਸੀ ਤੱਕ ਨਹੀਂ ਕਰਦਾ। ਤੁਸੀਂ ਠੀਕ ਕਹਿੰਦੇ ਸੀ ਬਾਪੂ ਜੀ, ਮੇਰੇ ਜਿਹੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਓਏ ਸਾਰਾ ਕੁਝ ਕਰਕੇ ਕਹਿਣਾ ਮੈਂ ਕੁਝ ਨਹੀਂ ਕੀਤਾ। ਆ ਦੇਖ, ਆ ਰਾਣੋ ਦੇ ਦਾਜ ਦਾ ਸਾਮਾਨ ਤਾਂ ਤੂੰ ਲੈ ਕੇ ਆਇਆ। ਓਏ ਹੁਣ ਆਪਣੀ ਰਾਣੋ ਦਾ ਵਿਆਹ ਗੱਜ ਵੱਜ ਕੇ ਹੋਵੇਗਾ। ਉਹ ਗੱਜ ਵੱਜ ਕੇ ਹੋਏਗਾ ਪੁੱਤਰਾ। ਆ ਸੁਣਾ ਪਿੰਡ ਵਾਲਿਓ, ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ। ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ ਪਿੰਡ ਵਾਲਿਓ। ਉਹ ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ। ਮੈਂ ਕਹਿਣਾ ਘਰ ਘਰ ਦੇਵੇ। ਅਬਰਾ ਦਾਨੀ ਉਸ ਦਿਨ ਹੈਰਾਨ ਸੀ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਰਾਣੋ ਦੇ ਵਿਆਹ ਦਾ ਦਾਜ ਕਿੱਥੋਂ ਆਇਆ। ਉਹ ਸ਼ਾਇਦ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਪਰ ਮੈਨੂੰ ਪਹਿਲੀ ਵਾਰ ਇੰਨਾ ਖੁਸ਼ ਦੇਖ ਕੇ ਉਹ ਚੁੱਪ ਹੋ ਗਿਆ। ਇੱਕ ਤਾਂ ਇਹਨਾਂ ਨੇ ਲਹੂ ਪੀਤਾ ਪਿਆ। ਉਹ ਆਪ ਨਹੀਂ ਸੀ ਖੋਲ ਸਕਦੇ ਬੂਹਾ, ਤੁਹਾਡੇ ਕਰਕੇ ਕਹਾਣੀ ਵਿਚਾਲੇ ਛੱਡ ਕਹਿਣੀ ਪਈ ਹੈ। ਗੱਲਾਂ ਕਰਦੇ ਨੇ, ਪਤਾ ਨਹੀਂ ਕੌਣ ਆ ਗਿਆ, ਕਿੰਨੇ ਲਹੂ ਪੀਤਾ। ਔਰ ਨਜ਼ਰ ਤਾਂ ਕੋਈ ਆ ਨਹੀਂ ਰਿਹਾ। ਓਏ ਤੂੰ ਕੀ ਗੱਲ ਮਾਮੂ, ਵਿਆਹ ਕਰਾ ਰਿਆ? ਆਪਣੇ ਸਰਬਾਲੇ ਨੂੰ ਭੁੱਲ ਹੀ ਗਿਆ? ਓਏ ਮੇਰੇ ਸਲਮਾਨ ਖਾਨ, ਤੈਨੂੰ ਮੈਂ ਭਲਾ ਭੁੱਲ ਸਕਦਾ? ਤੇ ਸਾਨੂੰ? ਓਏ ਭੁੱਖੇ ਨੰਗਿਓ, ਤੁਸੀਂ ਫੇਰ ਆ ਗਏ ਹੋ? ਓ ਬੇਬੇ, ਬਾਹਰ ਰਿਸ਼ਤੇਦਾਰ ਆਏ ਤੇਰੇ। ਕੈਨੇਡਾ ਤੋਂ ਸੱਚੇ ਤਾਂ ਨਹੀਂ ਡਿਪੋਰਟ ਹੋ ਗਏ ਕਿਤੇ? ਰੋਟੀ ਪਾਓ ਇਹਨਾਂ ਨੂੰ। ਓਏ ਰੋਟੀ ਪਾਣ ਨੂੰ ਅਸੀਂ ਕੋਈ ਕੁੱਤੇ ਆ? ਦੇਖ ਘਰੇ ਕੌਣ ਆਇਆ? ਨੀ ਮੈਂ ਮਰ ਜਾ, ਮੇਰਾ ਪੁੱਤ ਆਇਆ। ਆ ਜਾ ਪੁੱਤ ਮੇਰੀ ਗੋਦ 'ਚ। ਹਾਂ, ਇਹਨਾਂ ਨੂੰ ਵੀ ਲੈ ਲਓ ਗੋਦ 'ਚ। ਫੇਰ ਆ ਗਿਆ ਮੂੰਹ ਚੱਕ ਕੇ। ਨਾ ਮੈਨੂੰ ਤੁਸੀਂ ਪਹਿਲਾਂ ਐ ਦੱਸੋ, ਕਿਹੜੇ ਘਰ 'ਚ ਭਾਈ ਭੈਣ ਦੀ ਲੜਾਈ ਨਹੀਂ ਹੁੰਦੀ? ਅੱਛਾ, ਤੁਸੀਂ ਮਜਨੂ ਦਾ ਵਿਆਹ ਵੀ ਧਰਤਾ ਤੇ ਮੈਨੂੰ ਦੱਸਿਆ ਤੱਕ ਨਹੀਂ। ਉਹ ਮੈਂ ਜਾਣਦਾ ਨਹੀਂ ਤੁਹਾਨੂੰ। ਕੈਨੇਡਾ ਵਾਲੀ ਕੁੜੀ ਦਾ ਨਾਮ ਸੁਣ ਕੇ ਆਪਣੀ ਮਿਲਨੀਆਂ ਨੂੰ ਆਏ ਹੋ। ਉਹ ਬਸ ਵੀ ਘਰ ਐ ਬੋਲੀ ਤਾਂ ਹੁੰਦਾ ਘਰ ਆਇਆ ਨੂੰ। ਚੱਲ ਦਫਾ ਹੋ। ਹਾਂ ਤੇ ਮੈਨੂੰ ਕੋਈ ਸ਼ੌਂਕ ਮੇਰੇ ਧੜਕ ਖੜੇ ਹੋਣ ਦਾ। ਤੁਸੀਂ ਪਾਓ ਜੱਫੀਆਂ। ਮੰਮੀ ਕੋਈ ਨਾ ਪੁੱਤ, ਹਾਂ ਸਦਕੇ ਜਾ, ਰੋਈ ਜਾ। ਚੈਂਪੀਅਨ ਪੁੱਤਰ, ਦੇਖਿਆ ਸਾਡੀ ਵੀ ਤਾਂ ਕੋਈ ਇੱਜ਼ਤ ਹੈ। ਚੁਪਾਏ ਦੇਖ ਲਓ ਕਿੰਨਾ ਚਾਅ ਚੜਿਆ ਇਹਨਾਂ ਨੂੰ ਮੇਰੇ ਵਿਆਹ ਦਾ। ਪਰ ਇਹਨਾਂ ਕਮਲਿਆਂ ਨੂੰ ਕੀ ਪਤਾ, ਮੈਂ ਤਾਂ ਪਰੀ ਨੂੰ ਪਹਿਲਾਂ ਹੀ ਵਿਆਹ ਦਾ ਜਵਾਬ ਦੇ ਆਇਆ। ਮਾਈ ਲਵ ਸਟੋਰੀ ਦੀ ਐਂਡ, ਫਿਨਿਸ਼, ਫਿਨੀਟੋ। ਤਦਾ ਹੀ ਮੇਰੀ ਛੱਡੋ ਤੇ ਤੁਸੀਂ ਦਾਨੀ ਦੀ ਲਵ ਸਟੋਰੀ ਕੰਟੀਨਿਊ ਰੱਖੋ। ਉਸ ਦਿਨ ਰਾਣੋ ਦੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸੀ। ਰਾਣੋ ਦੀ ਬਰਾਤ ਵੀ ਵੇਲੇ ਸਿਰ ਆ ਚੁੱਕੀ ਸੀ। ਰਾਣੋ ਦੁਲਹਨ ਬਣੀ। ਸਟੇਜ ਵੱਲ ਵਧ ਰਹੀ ਸੀ। ਕਿ ਅਚਾਨਕ ਰੁਕੋ। ਆ ਕੁੜੀ ਲੰਗੜਾ ਕੇ ਕਿਉਂ ਤੁਰ ਰਹੀ ਹੈ? ਇਹੋ ਜੀ ਕੋਈ ਗੱਲ ਨਹੀਂ ਜੀ। ਅਸੀਂ ਤੁਹਾਨੂੰ ਦੱਸਦੇ ਹਾਂ।
कौन चौकेदा? ठहर ओए, ठहर। चेहरा विखा दा। रुक जा। आओ मैं ਤੁਹਾਨੂੰ बैठ के दसदा की गल। आ जाओ। की बैठ के दसदा? जो कुछ भी दसना सारे दे सामने दसो, नहीं तो विआह भी नहीं होना। जी रब दा वास्ता इंज ना करो, आप बैठ के एक मिनट गल कर लेने। की बैठ के गल कर लेने? सुनिया नहीं तू? जो भी गल है सारे दे सामने करो। इत्थे ओ कुड़ी इस तरह क्यों तुर रही है लंगड़ा के? चेहरा क्यों नहीं विखाउंदे ओदा? आ लो, देख लो मेरा चेहरा। आ वेख लो लोको, सरेआम मजाक कीता इन्हां ने। हुक्म ਅਸੀਂ ਇੱਥੇ ਮੁੰਡਾ ਵਿਆਹਣਾ, ਐਸਾ ਮੁੰਡਾ ਮੂੰਹ ਤੇ ਕਾਲਕ ਪਤਵਾਉਣ ਨਹੀਂ ਸੀ ਆਏ। ਹਾਂ ਕਿਉਂ ਕੀ ਹੋਇਆ? ਮੈਨੂੰ ਇੰਜ ਸੜਿਆ ਦੇਖ ਤੁਸੀਂ ਸਾਰੇ ਡਰ ਕਿਉਂ ਗਏ ਹੋ? ਹੁਣ ਨਹੀਂ ਪੁੱਛਣਾ ਮੈਂ ਇੰਜ ਕਿਉਂ ਤੁਰ ਰਹੀ ਹਾਂ? ਤੁਹਾਡਾ ਮਤਲਬ ਤਾਂ ਸਿਰਫ ਦਾਜ ਦੇ ਨਾਲ। ਰਾਣੋ ਇਹ ਤੂੰ ਕੀ ਕਹੀ ਜਾਨੀ? ਨਾ ਵੀਰੇ ਨਾ, ਅੱਜ ਮੈਨੂੰ ਨਾ ਰੋਕੇ, ਅੱਜ ਮੈਨੂੰ ਬੋਲ ਲੈਣ ਦੇ। ਜੇ ਮੈਂ ਥੋੜੀ ਬਹੁਤੀ ਸੜ ਵੀ ਗਈ ਤਾਂ ਤੈਨੂੰ ਕੀ ਫਰਕ ਪੈਂਦਾ? ਕੁਝ ਫਰਕ ਨਹੀਂ ਪੈਂਦਾ। ਤੂੰ ਢਿੱਠਾ ਵਾਂਗੂ ਕੀ ਵੇਖ ਰਿਹਾ? ਚੱਲ ਇੱਥੋਂ ਚੱਲੀਏ, ਇਹ ਵਿਆਹ ਵੀ ਉਹਨੇ ਹੋਣਾ। ਚਲੋ ਚੱਲ ਇੱਥੋਂ ਚੱਲੀਏ। ਜੇ ਤੂੰ ਕੁੜੀ ਨੂੰ ਵਿਆਹੇ ਬਿਨਾ ਇੱਥੋਂ ਗਿਆ ਨਾ ਤਾਂ ਤੇਰੇ ਗਿੱਟੇ ਸੇਕ ਦਿਆਂਗੀ। ਮਾਤਾ ਤੈਨੂੰ ਕੀ ਹੋ ਗਿਆ? ਕੀ ਕਹੀ ਜਾਂਦੀ ਹੈ ਤੂੰ? ਰੱਬ ਤੋਂ ਡਰ ਬੁੱਟਿਆ, ਰੱਬ ਤੋਂ ਡਰ। ਮੈਂ ਤਾਂ ਕਹਿੰਨੀ ਆ ਬੜੀ ਵਧੀਆ ਗੱਲ ਹੋ ਗਈ ਕਿ ਕੁੜੀ ਨੇ ਆਪਣੇ ਆਪ ਨੂੰ ਆਪੇ ਅੱਗ ਲਾ ਲਈ। ਜੇ ਤੈਨੂੰ ਦਾਜ ਦਾ ਸਮਾਨ ਨਾ ਮਿਲਦਾ ਤਾਂ ਤੂੰ ਵੀ ਵਿਆਹ ਮਗਰੋਂ ਕੁੜੀ ਨੂੰ ਅੱਗ ਲਾ ਕੇ ਸਾੜ ਹੀ ਦੇਣਾ ਸੀ। ਚੰਗਾ ਹੋਇਆ ਉਹਨੇ ਆਪਣੇ ਆਪ ਹੀ ਇਹ ਕੰਮ ਕਰ ਲਿਆ ਨਾ। ਇਹਦੇ ਵਿੱਚ ਵੱਡੀ ਗੱਲ ਕਿਹੜੀ ਹੈ? ਉਹ ਵੱਡੀ ਗੱਲ ਨਹੀਂ, ਦਿਮਾਗ ਖਰਾਬ ਹੋ ਗਿਆ ਤੇਰਾ ਮਾਤਾ ਹੈ? ਤੂੰ ਕੀ ਵੇਨਾ? ਚੱਲ ਇੱਥੋਂ ਨਿਕਲ, ਨਹੀਂ ਕਰਨਾ ਹੀ ਵਿਆਹ। ਬਸ ਬਾਪੂ ਬਸ ਕਰ, ਬਹੁਤ ਹੋ ਗਿਆ। ਤੂੰ ਅੱਜ ਤੱਕ ਮੈਨੂੰ ਜੋ ਵੀ ਕਿਹਾ ਮੈਂ ਚੁੱਪ ਕਰਕੇ ਕਰਦਾ ਆਇਆ। ਹੁਣ ਨਹੀਂ ਬਾਪੂ, ਜੇ ਅੱਜ ਮੈਂ ਇੱਥੋਂ ਜਾਵਾਂਗਾ ਨਾ ਤਾਂ ਰਾਣੂ ਨੂੰ ਨਾਲ ਲੈ ਕੇ ਜਾਵਾਂਗਾ। ਤੇ ਨਾਲੇ ਹੁਣ ਤੂੰ ਵੀ ਇਸ ਗੱਲ ਦਾ ਫੈਸਲਾ ਕਰ ਲੈ, ਤੂੰ ਇੱਥੋਂ ਇਕੱਲੇ ਨੇ ਜਾਣਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ? ਬਾਪੂ ਕਮਲਿਆ, ਤੂੰ ਇਹ ਕਿਵੇਂ ਸੋਚ ਲਿਆ ਕਿ ਤੈਨੂੰ ਮੈਂ ਇਕੱਲੇ ਨੂੰ ਛੱਡ ਜਾਊਂਗਾ ਇੱਥੇ? ਹੈਂ? ਮੈਂ ਲਾਲਚੀ ਜ਼ਰੂਰ ਹਾਂ ਪਰ ਕਮੀਨਾ ਨਹੀਂ ਹੈਗਾ। ਓਏ ਜੇ ਮੈਂ ਜਾਊਂਗਾ ਨਾ ਤੇ ਆਪਣੀ ਨੂੰ ਰਾਣੀ ਨੂੰ ਨਾਲ ਲੈ ਕੇ ਜਾਊਂਗਾ। ਭਾਈ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਆ। ਪਾਓ ਭੰਗੜੇ। ਪਰ ਮੈਨੂੰ ਇਤਰਾਜ਼ ਹੈ। ਧੀਏ ਕੀ ਗੱਲ ਹੈ? ਹੋਸ਼ ਕਰ ਪੁੱਤਰ, ਕਿਉਂ ਤੂੰ ਜਿੱਦ ਕਰਦੀ? ਅੱਬਾ ਕਿੰਨੇ ਮਜਬੂਰ ਹੋ ਗਏ ਆ ਬਾਪੂ ਜੀ। ਇੱਥੇ ਸਾਰੇ ਆਪਣੇ ਬਾਰੇ ਸੋਚ ਰਹੇ ਆ, ਪਰ ਦਾਨੀ ਦਾ ਕੀ? ਚੁੱਪ ਕਰ ਭੈਣੇ। ਆਖਿਰ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਵੀਰ ਜੀ? ਸਾਰਿਆਂ ਵਾਸਤੇ ਸਭ ਕੁਝ ਕਰਦੇ ਰਹੇ ਪਰ ਆਪਣੇ ਬਾਰੇ ਕਦੇ ਨਹੀਂ ਸੋਚਿਆ। ਬਾਪੂ ਜੀ ਮੈਂ ਅੱਜ ਵਿਆਹ ਜ਼ਰੂਰ ਕਰਵਾਉਂਗੀ, ਪਰ ਜੇ ਅੱਜ ਦੇ ਦਿਨ ਹੀ ਵੀਰੇ ਦਾ ਵਿਆਹ ਵੀ ਹੋਊਗਾ। ਉਹ ਬਈ ਇਹ 'ਚ ਸੋਚਣ ਵਾਲੀ ਕਿਹੜੀ ਗੱਲ ਹੈ? ਮੁੰਡਾ ਵੀ ਇੱਥੇ ਹੈ ਤੇ ਕੁੜੀ ਵੀ। ਲੋੜ ਸੀ 2 ਕੁਰਸੀਆਂ ਦੀ, ਉਹ ਆਪਾਂ ਲਗਵਾਤੀਆਂ। ਕਿਉਂ ਬਈ? ਜੁਗਨੀ
ਮੈਂ ਕਿਹਾ ਕਿੱਦਾਂ ਮੇਰੇ ਜਿਉਣਿਆ? ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਬਹਿ ਜਾਵਾਂ ਕੁਰਸੀ ਤੇ। रूप 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 मौसम सुहाना उत्तों तेरा शर्माना मेरा दिल मर जाना रे बस ना। मौसम सुहाना वे हो या मर जाना दूर ना तू जाना मेरे भैया। ऐदा का तू देख रहे हैं? माफ कर दे जा रहा। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਚੱਲੂਗਾ? ਓਏ ਤੇਰੀ ਜੋੜੀ ਮੈਂ ਨਹੀਂ ਰੂਪ ਹੈ। ਨਾਲੇ ਤੂੰ ਮੇਰਾ ਉਹ ਜਾਣਾ ਨਹੀਂ ਜਿਹੜਾ ਮੇਰੇ ਸੁਪਨਿਆਂ ਚ ਆਉਂਦਾ। ਕੀ ਗੱਲ ਤੂੰ ਇੱਥੇ ਇਕੱਲਾ ਹੀ ਕਿਵੇਂ ਲੁਕਿਆ ਖੜਾ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਨਜ਼ਰ ਨਹੀਂ ਆ ਰਿਹਾ? ਓਹੋ ਲੱਗਦਾ ਮਾਮਾ ਗੱਲ ਤੈਨੂੰ ਅਜੇ ਵੀ ਸਮਝ ਨਹੀਂ ਆਈ। ਉਹ ਦੇਖ ਸਾਹਮਣੇ ਉਹ ਰਿਹਾ ਦੱਬਿਆ ਪਿਆ ਖਜ਼ਾਨਾ। ਦੇਖ ਤਾਂ ਸਹੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਦੀਆਂ ਜੋੜੀਆਂ। ਯਾਰ ਤੂੰ ਸ਼ਕਲੋਂ ਹੀ ਮੂਰਖ ਲੱਗਦਾ ਲੇਕਿਨ ਗੱਲ ਤੂੰ ਬੜੀ ਪਤੇ ਦੀ ਕੀਤੀ ਹੈ। ਮਾਂ-ਬਾਪ ਦੇ ਘਰ ਤਾਂ ਖਜ਼ਾਨਾ ਉਸੇ ਦਿਨ ਦਬ ਜਾਂਦਾ ਜਦੋਂ ਉਸਦੇ ਘਰ ਕੋਈ ਨੰਨੀ ਪਰੀ ਜਨਮ ਲੈਂਦੀ ਹੈ। ਜਿਉਂਦੀ ਰਹਤੀ मैं तेरा एहसान सारी जिंदगी नहीं भूल सकता, नहीं भूल सकता। ਹੁਣ ਭੰਗੜਾ ਸ਼ੰਗੜਾ ਪਾਈਏ? ਹਾਂ ऐसी कहानी दानी ते रूप दी। दानी अज बहुत खुश सी। उन्हें यकीन ही नहीं सी हो रहा कि सब कुछ हकीकत है या कोई सपना। वाह, यकीन ही नहीं हो रहा कि अपना दादा दानी इन्ना रोमांटिक भी हो सकता सी। पर बापू जी, एक गल हमेशा मेरे दिमाग 'ਚ खटकदी है कि ਆਪਾਂ ਸਾਰੇ ਤਾਂ ਬਚਪਨ ਤੋਂ ਇਕੱਠੇ ਆ, ਫਿਰ ਦਾਦਾ ਦਾਨੀ ਕਦੇ ਨਜ਼ਰ ਕਿਉਂ ਨਹੀਂ ਆਇਆ? ਉਹ ਕਿੱਥੇ ਹੈ? मजनू मजनू है ओ मजनू, लुट्टे गए यार, पै गया स्यापा। ओए रंडवा हो गया तू, रंडवा ते परी फुलाई। ओ वापस आ। की है यार तू की कह के आया यार? परी नु सब कुछ लुट्टिया गया, सारे लुट्टे गए ते तुसी भी लुट्टे गए। हुणे विआह वो नहीं होना। मैं हुणी देख के आया कि वो परी दा विआह किसे होर ना करन जा रहे ने। मैं तो ये भी सुनिया वो कह रहे सी कि वो परी दा विआह तुहाडे भुखे नंगा दे घर नहीं करनगे। ਓਏ ਓਏ ਭੁੱਖੇ ਨੰਗਿਆਂ ਨੂੰ ਅਸੀਂ ਕਿਹੜਾ ਉਹਨਾਂ ਦੇ ਕੁੱਤਿਆਂ ਦਾ ਸ਼ੈਂਪੂ ਚੋਰੀ ਕਰਕੇ ਲੈ ਆਏ ਆ? ਓਏ ਨਹੀਂ ਵਿਆਹ ਕਰਨਾ ਤੇ ਨਾ ਕਰਾਣ, ਸਾਡੇ ਮੁੰਡੇ ਨੂੰ ਹੋਰ ਰਿਸ਼ਤੇ ਬਥੇਰੇ ਕੇ। ਹਾਏ ਹਾਏ ਮੈਂ ਲੁੱਟੀ ਗਈ, ਮੈਂ ਤਾਂ ਬਰਬਾਦ ਹੋ ਗਈ। ਮੈਂ ਤਾਂ ਇੰਨਾ ਖਰਚਾ ਕਰਕੇ ਕੈਨੇਡਾ ਤੋਂ ਆਈ ਸੀ, ਮੈਂ ਕਿਸੇ ਨੂੰ ਕੀ ਮੂੰਹ ਦਿਖਾਉਂਗੀ? ਮੈਂ ਕਿੱਦਾਂ ਆਪਣਾ ਖਰਚਾ ਪੂਰਾ ਕਰੂੰਗੀ? ਓਏ ਹੋਏ ਹੁਣ ਤੈਨੂੰ ਕੀ ਹੋ ਗਿਆ? ਓਏ ਸਾਡੇ ਮੁੰਡੇ ਦਾ ਵਿਆਹ ਹੀ ਟੁੱਟਿਆ। ਓਏ ਮੇਰੀ ਫੋਟੋ ਤੇ ਹਾਰ ਨਹੀਂ ਟੰਗਿਆ ਜਿਹੜਾ ਤੂੰ ਇੰਨੇ ਕੀਰਨੇ ਵਾਰੀ ਆ। ਹੈ ਤੁਹਾਡੀ ਫੋਟੋ ਤੇ ਹਾਰ ਨਹੀਂ ਟੰਗਿਆ, ਪਰ ਸਾਡੀ ਫੋਟੋ ਤੇ ਹਾਰ ਜ਼ਰੂਰ ਟੰਗ ਜਾਊਗਾ। ਇੱਥੇ ਤੂੰ ਇੰਨਾ ਖਰਚਾ ਕਰਕੇ ਆਈ ਸੀ, ਇਸ ਵਾਰ ਤਾਂ ਉਮੀਦ ਸੀ ਵੀ ਕੁਛ ਨਾ ਕੁਛ ਜ਼ਰੂਰ ਮਿਲੂਗਾ। ਸਿਮੇ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਆ ਤੇਰੇ ਨਿਠੱਲੇ ਭਰਾ ਦਾ ਵਿਆਹ ਵੀ ਨਹੀਂ ਹੋਣਾ। ਤੂੰ ਹੀ ਕਹਿੰਦੀ ਸੀ ਕੈਨੇਡਾ ਦੀ ਕੁੜੀ ਐ, ਕੈਨੇਡਾ ਦੀ ਕੁੜੀ ਐ।
ਲੈ ਹੁਣ ਖੁਸ਼ ਆ ਨਾ ਖਰਚਾ ਕਰਕੇ? ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਤਾਂ ਮਾਮੂ ਦਾ ਵਿਆਹ ਟੁੱਟ ਗਿਆ ਤੇ ਉਸ ਤੋਂ ਉੱਪਰ ਤੈਨੂੰ ਲੈਣ ਦਿੰਦੀ ਪਈ ਐ। ਇਹ ਤਾਂ ਬੱਚੇ ਨੇ, ਤੁਸੀਂ ਤਾਂ ਸਿਆਣੇ ਹੋ। ਮੈਂ ਆਪਣੇ ਬੱਚੇ ਲਈ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ। ਪਰੀ ਦਾ ਹੱਥ ਛੱਡ। ਮਜਨੂ ਤੇ ਪਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਉਹ ਇੱਕ ਦੂਜੇ ਬਗੈਰ ਰਹਿ ਨਹੀਂ ਸਕਦੇ। ਸੁਣਿਆ ਨਹੀਂ? ਪਰੀ ਦਾ ਹੱਥ ਛੱਡ, ਨਹੀਂ ਤਾਂ ਕੀ ਕਰੇਗਾ? ਗੋਲੀ ਮਾਰੇਗਾ? ਮਾਰ ਮਾਰ। ਇਹ ਹੈ ਤੇਰਾ ਮਜਨੂ। ਜੇ ਰਿਸ਼ਤਾ ਤੋੜ ਹੀ ਦਿੱਤਾ ਸੀ ਤੇ ਇੱਥੇ ਪਰੀ ਦੇ ਵਿਆਹ 'ਚ ਕੀ ਚੂਰੀਆਂ ਖਵਾਉਣ ਆਇਆ ਸੀ? ਓਹ, ਇਹਦਾ ਮਤਲਬ ਇਹ ਨਹੀਂ ਉਹ ਭਾਈ ਸਾਹਿਬ ਜਿਹਦੇ ਨਾਲ ਤੂੰ ਮੈਨੂੰ ਛੱਡ ਕੇ ਵਿਆਹ ਕਰਾ ਰਹੀ ਹੈ। ਤੂੰ ਤੇ ਕਹਿੰਦਾ ਸੀਗਾ ਤੇਰੀ ਤੇ ਇਹਦੀ ਜੋੜੀ ਕਦੇ ਟੁੱਟ ਨਹੀਂ ਸਕਦੀ। ਹਾਂ, ਕੀ ਹੋ ਗਿਆ ਅੱਜ ਮਜਨੂ? ਆਪਣੀ ਲੈਲਾ ਦਾ ਹੱਥ ਕਿਸੇ ਹੋਰ ਦੇ ਹੱਥ 'ਚ ਦੇਤਾ? ਆ ਲੈ, ਪਰੀ ਹਮੇਸ਼ਾ ਤੇਰੀ ਸੀ ਤੇ ਤੇਰੀ ਰਹੂਗੀ। ਕੀ ਮਤਲਬ? ਆ ਸਭ ਡਰਾਮਾ ਸੀ ਤੈਨੂੰ ਇੱਥੇ ਲਿਆਉਣ ਲਈ। ਤੇ ਪਰੀ, ਮਜਨੂ ਤੋਂ ਵਧੀਆ ਮੁੰਡਾ ਤੈਨੂੰ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੂਗਾ। ਉਹ ਪਿੱਛੇ ਮੁੜ ਕੇ ਤਾਂ ਦੇਖੋ। ਮਜਨੂ, ਇਟਸ ਪਰੀ। ਇਹ ਸਭ ਕੁਝ ਕੀ ਹੋ ਰਿਹਾ ਜੀ? ਇਹ ਸਭ ਮੈਂ ਤੁਹਾਨੂੰ ਸਮਝਾਉਣਾ। ਆਓ ਮੇਰੇ ਨਾਲ। ਕੀ ਹੋ ਰਿਹਾ? ਮੈਨੂੰ ਵੀ ਦੱਸ ਦੋ। ਇਹ ਪਰੀ ਦਾ ਦੋਸਤ ਹੈ ਪ੍ਰਤਾਪ ਸਿੰਘ। ਇਹ ਇੱਥੇ ਮਜਨੂ ਤੇ ਪਰੀ ਦਾ ਵਿਆਹ ਅਟੈਂਡ ਕਰਨ ਆਇਆ, ਵਿਆਹ ਕਰਾਉਣ ਨਹੀਂ ਆਇਆ। ਤੇ ਜੇ ਪਰੀ ਤੇ ਮਜਨੂ ਦਾ ਵਿਆਹ ਹੋ ਹੀ ਰਿਹਾ ਸੀ, ਫਿਰ ਇਹ ਇੰਨਾ ਡਰਾਮਾ ਕਰਨ ਦੀ ਕੀ ਲੋੜ ਸੀ? ਸਰਦਾਰ ਸਾਹਿਬ, ਖੁਦਦਾਰ ਬੰਦਿਆਂ ਦੀ ਆਪਣੀ ਹੀ ਇੱਕ ਅਲੱਗ ਦੁਨੀਆ ਹੁੰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਹੈ। ਜਦੋਂ ਮੇਰੀ ਧੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਦੇ ਤੇ ਮਜਨੂ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਧੀ ਨੂੰ ਮਜਨੂ ਤੋਂ ਵਧੀਆ ਲੜਕਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਬੁਲਾਉਂਦਾ ਤਾਂ ਤੁਸੀਂ ਆਉਣਾ ਨਹੀਂ ਸੀ, ਇਸ ਲਈ ਮੈਨੂੰ ਡਰਾਮਾ ਰਚਣਾ ਪਿਆ। ਇਹਦੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਨਹੀਂ, ਕੋਈ ਐਸੀ ਗੱਲ ਨਹੀਂ ਜੀ। ਡੈਡੀ ਜੀ, ਤੁਹਾਨੂੰ ਕੀ ਕਿਹਾ ਸੀ? ਕੁੜੀ ਕੈਨੇਡਾ ਤੋਂ ਆਏਗੀ, ਕੈਨੇਡਾ ਤੋਂ। ਨਾਲੇ ਤੁਹਾਡੀ ਔਕਾਤ। ਓਏ ਨਾ ਜੀ ਨਾ, ਉਹ ਅਸੀਂ ਤਾਂ ਹਲੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕੋਈ ਇੰਤਜ਼ਾਮ ਕੀਤਾ। ਉਹ ਅਸੀਂ ਤਾਂ ਬਿਨਾਂ ਨਾਤੇ ਮੂੰਹ ਚੱਕ ਕੇ ਉੱਧਰ ਹੀ ਆ ਗਏ। ਸਾਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਜੀ। ਦੇਖੋ ਜੀ, ਇਹ ਕੱਚਾ ਵਿਆਹ ਹੋ ਰਿਹਾ ਹੈ। ਪੱਕਾ ਵਿਆਹ ਕੈਨੇਡਾ 'ਚ ਹੋਏਗਾ, ਉਹ ਵੀ ਪੂਰੇ ਜੋਸ਼ ਖਰੋਸ਼ ਨਾਲ। ਮਾਮੂ, ਤੁਸੀਂ ਤੇ ਕਿਹਾ ਸੀ ਸਰਬਾਲੇ ਨੂੰ ਨਾਲ ਲੈ ਕੇ ਕੋਰੀ ਚਰੋਗੇ। ਓਏ ਚੈਂਪੀਅਨ ਪੁੱਤਰ, ਤੂੰ ਜਾਣਦਾ ਨਹੀਂ,
ਕੈਨੇਡਾ ਜਾ ਕੇ ਘੋੜੀ ਚੜਨ ਦਾ ਸਵਾਦ ਹੀ ਆਪਣਾ। ਨਾਲੇ ਜੇ ਸਹਿਰਾ ਬੰਨਾ ਹੀ ਹੈ ਤੇ ਕੈਨੇਡਾ ਜਾ ਕੇ ਬੰਨਾਂਗੇ, ਹੈ ਕਿ ਨਹੀਂ? तू एक नंबर का कुत्ता है। ना 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 कुत्ता has 4 legs, I have 2 legs. कुत्ता has long tail, I have no tail. चिट्टा कुक्कड़ बने रे, चिट्टा कुक्कड़ बने, अरे रख दिया बड़ी दिन तेरे रख दिया। बापू बापू जी बापू बापू है अब की होए तू तो मेरा तरा ही करता सी। हाँ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਦੇਸੀ ਘਿਓ ਪਾ ਕੇ। की हो गया क्यों बींडे रखा बूथा बनाया है 3-4 महीने ਨੂੰ ਤੇਰਾ ਵੀਜ਼ਾ ਲੱਗ ਜਾਣਾ ਹੈ ਫਿਰ ਦੂਲੇ ਨੇ ਕੈਨੇਡਾ ਚਲੇ ਜਾਣਾ ਹੈ। ਕਾਹਦਾ ਕੈਨੇਡਾ ਕਾਹਦਾ ਵਿਆਹ ਕੁੜੀ ਵੀ ਵਿਆਹੀ ਘਰ ਫੇਰ ਨਾ ਆਈ ਆਪ ਤਾਂ ਨਿਕਲ ਗਈ ਉਹ ਕੈਨੇਡਾ ਮੈਨੂੰ ਛੱਡ ਕੇ ਤੇ ਤੁਹਾਡੇ ਨਾਲ ਪਤਾ ਨਹੀਂ ਕਦੋਂ ਵੀਜ਼ਾ ਲੱਗਣਾ ਹੈ ਕਦੋਂ ਜਾਣਾ ਹੈ। ਤੁਸੀਂ ਮੈਨੂੰ ਛੱਡੋ ਤਾਂ ਦਾਨੀ ਕੰਟੀਨਿਊ ਕਰੋ। ਉਹ ਦਿਨ ਸਾਰਿਆਂ ਨੂੰ ਲੱਗਿਆ ਕਿ ਦਾਨੀ ਆਪਣੇ ਵਿਆਹ ਤੋਂ ਬੜਾ ਖੁਸ਼ ਹੈ ਪਰ ਦਾਨੀ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਉਹਦੇ ਪਿਆਰ ਦੀ ਕਹਾਣੀ ਕੁਝ ਹੋਰ ਹੀ ਮੋੜ ਲੈ ਚੁੱਕੀ ਸੀ। ਬਾਪੂ ਜੀ ਬਾਪੂ ਇਹ ਕਿਹੜੀ ਬਿਮਾਰੀ ਲਵਾ ਲਈ ਏ? ਬਾਪੂ ਜੀ ਨਹੀਂ ਤੁਸੀਂ ਇੱਕ ਵਾਰ ਫਿਰ ਕਹਾਣੀਆਂ ਦੇ ਵਿਚਕਾਰ ਛੱਡ ਕੇ ਨਹੀਂ ਜਾ ਸਕਦੇ ਬਾਪੂ ਜੀ ਨਹੀਂ। ਉਹ ਬਾਪੂ ਓਏ छोड़े यहाँ पे क्लब खत्म अपने गाने जोकर दा बॉम्बे शूट कर रहे हैं जी ते फिल्म लिखी है जी आदित्य सूद ने ते डायरेक्ट भी उन्होंने की पहला ਇਹੋ ਜਿਹਾ ਗਾਣਾ ਜਿੱਦਾਂ ਜਿਹੜਾ ਮੈਂ ਇਦਾਂ ਸ਼ੂਟ ਕਰ ਰਿਹਾ ਤੇ ਵਧੀਆ ਐਕਸਪੀਰੀਅੰਸ ਕਿਸੇ ਨੂੰ ਨਾ ਬਣੇ। ਪਹਿਲਾਂ ਸੱਚ ਦੱਸਾਂ ਕਦੇ ਇੱਕ ਛਿੱਟ ਵੀ ਨਾ ਅੰਦਰ ਲੰਗਾਈ ਜੱਟ ਨੇ दारू की बोतल जल्दी सही ड्रंक ना दारू में सब उजाड़ दिया। ਤੇ ਮੈਨੂੰ ਬਹੁਤ ਵਧੀਆ ਲੱਗਾ ਅੱਜ ਦੇ ਮਾਂ ਭੈਣਾਂ ਨੇ ਗਾਲਾਂ ਕੱਢੀਆਂ ਮਤਲਬ ਸੀਨ 'ਚ ਐਸੋਸੀਏਟ ਨੇ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ ਰੱਖਦੀ ਮੁੰਡੀਰ ਜਿੰਮੇ ਚੂਦੀ ਨਾ ਕਿਤੇ नो होता है 4 लाख I have 2 लाख होता है लॉन्ग टेल I have नो टेल। वैंकूवर ਦਾ ਸ਼ੂਟ ਹੋ ਰਿਹਾ ਜੀ वैंकूवर ਦਾ ਸ਼ੂਟਿੰਗ ਰਹੀ ਸੀਗੀ। ये देखिए जी गौरव सिंह मेकअप करते हुए डैडी अंदर मम्मी बाहर। फिल्म की शूटिंग के दौरान हमारे मोहित साहब डीओपी साहब स्टैनली पार्क कनाडा में टेबल साहब तेरा ब्याह कितने और पकेगा जित्ते सारा सदी का बेस्ट सिलेक्ट होने वाला मेरा भी चैलेंज है।